ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਦੇ ਉੱਪਰ ਝਾਤ ਪਾਉਣ ਦੇ ਲਈ, ਉਹਨਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ। ਸੋ ਉਹਨਾਂ ਨੂੰ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੀ ਮੰਦਭਾਗੀ ਖਬਰ ਦੇ ਵੱਲ ਵੱਧਦੇ ਹਾਂ ਜੀ। ਪਹਿਲੀ ਖਬਰ ਮੰਦਭਾਗੀ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਈਸਾਈ ਧਰਮ ਗੁਰੂ ਜਿਹੜੇ ਪੋਪ ਫਰਾਂਸਿਸ ਸਨ ਉਹ ਨਹੀਂ ਰਹੇ ਜੀ। 88 ਸਾਲ ਦੀ ਉਮਰ ਉਹਨਾਂ ਨੇ ਭੋਗੀ ਹੈ। ਪਾਇਓ ਜ਼ਰਾ ਚਾਨਣਾ ਜੀ। ਹਾਂਜੀ, ਤਕਰੀਬਨ 88 ਸਾਲ ਦੀ ਉਮਰ 'ਚ ਜਿਹੜੇ ਕੈਥੋਲਿਕ ਚਰਚ ਦੇ ਪੋਪ ਹੈਗੇ ਆ, ਪੋਪ ਫਰਾਂਸਿਸ, ਉਹ ਅੱਜ ਨਹੀਂ ਰਹੇ ਹੈਗੇ ਆ। ਉਹਨਾਂ ਨੂੰ ਹੈਲਥੀ ਕੰਪਲੀਕੇਸ਼ਨ ਸੀਗੀਆਂ। ਆਪਾਂ ਯਾਦ ਕਰੋ, ਆਪਾਂ ਫਰਵਰੀ ਮਹੀਨਾ ਸੀਗਾ, ਫਰਵਰੀ ਦੇ ਮੇਰੇ ਹਿਸਾਬ ਨਾਲ ਦੂਜਾ ਹਫ਼ਤਾ ਚੱਲਦਾ ਸੀਗਾ, ਉਦੋਂ ਵੀ ਆਪਾਂ ਇਸ ਬਾਰੇ ਗੱਲ ਕਰ ਰਹੇ ਸੀ। ਉਦੋਂ ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀਗਾ। ਉਹੀ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਸੀਗਾ। ਉਦੋਂ ਮਤਲਬ ਮੈਂ ਤਾਂ ਆਪਣੇ ਮੂੰਹ ਇਹ ਕਹਿ ਹੀ ਦਿੱਤਾ ਸੀਗਾ ਕਿ ਮੁਸ਼ਕਲ ਹੈ, ਪਰ ਉਸ ਟਾਈਮ ਉਹਨਾਂ ਦੀ ਹੈਲਥ ਰਿਕਵਰ ਕਰ ਗਈ ਸੀਗੀ। ਤੇ ਉਹ ਜਿਹੜਾ ਉਹ ਫੇਫੜਿਆਂ ਦੇ ਵਿੱਚ ਜਿਹੜਾ ਇਨਫੈਕਸ਼ਨ ਸੀਗਾ, ਉਹ ਹੁਣ ਦੁਬਾਰੇ ਤੋਂ 2 ਮਹੀਨਿਆਂ ਬਾਅਦ ਦੁਬਾਰੇ ਤੋਂ ਆਪਾਂ ਨੂੰ ਵੱਧਦਾ ਹੋਇਆ ਦੇਖਣ ਨੂੰ ਮਿਲਿਆ। ਤੇ ਤਕਰੀਬਨ 5 ਹਫ਼ਤੇ ਤੋਂ, ਪਿਛਲੇ 5 ਹਫ਼ਤੇ ਤੋਂ ਉਹ ਹਸਪਤਾਲ 'ਚ ਸੀਗੇ ਦੁਬਾਰੇ। ਸਿਰਫ ਕੁਛ ਟਾਈਮ ਹੀ ਉਹਨਾਂ ਨੂੰ ਛੁੱਟੀ ਮਿਲੀ ਸੀਗੀ। ਮਾਰਚ ਦਾ ਕੁਛ ਟਾਈਮ ਸੀਗਾ, ਉਦੋਂ ਉਹਨਾਂ ਨੂੰ ਛੁੱਟੀ ਮਿਲੀ। ਉਸ ਤੋਂ ਬਾਅਦ ਦੁਬਾਰੇ ਉਹਨਾਂ ਦਾ ਇਨਫੈਕਸ਼ਨ ਵਧਿਆ ਤੇ ਫਿਰ ਉਹਨਾਂ ਨੂੰ ਦੁਬਾਰੇ ਤੋਂ ਭਰਤੀ ਕਰਾ ਦਿੱਤਾ ਗਿਆ ਸੀਗਾ। ਮਰਨ ਤੋਂ ਪਹਿਲਾਂ ਆਪਾਂ ਨੂੰ ਪਤਾ ਕਿ JD ਵੈਂਸ ਜਿਹੜੇ ਅਮਰੀਕੀ ਉਪ ਰਾਸ਼ਟਰਪਤੀ ਸੀਗੇ, ਉਹਨਾਂ ਨਾਲ ਵੀ ਮੁਲਾਕਾਤ ਹੋਈ। ਕਈ ਚੀਜ਼ਾਂ ਨੇ, ਜਿਵੇਂ ਪਹਿਲੇ ਲੈਟਿਨ ਅਮਰੀਕੀ ਸੀਗੇ ਜਿਹੜੇ ਕਿ ਵੈਟੀਕਨ 'ਚ ਉਹ ਕਿਤੇ ਕੈਥੋਲਿਕ ਜਿਹੜਾ ਇੱਕ ਆਪਾਂ ਕਿ ਈਸਾਈ ਮਤ ਹੈਗਾ ਉਹਦੇ ਪੋਪ ਬਣੇ। ਇਹ ਪੋਪ ਫਰਾਂਸਿਸ ਆਪਾਂ ਨੂੰ ਪਤਾ ਕਿ ਵੈਟੀਕਨ 'ਚ ਹੀ ਰਹਿੰਦੇ ਸੀਗੇ। ਤੇ ਪਹਿਲਾਂ ਜਿਹੜੇ ਪੋਪ ਰਹੇ ਨੇ ਉਹਨਾਂ ਤੋਂ ਕਿਤੇ ਨਾ ਕਿਤੇ ਅੱਡ ਕਿਸਮ ਦੇ ਆਪਾਂ ਨੂੰ ਦੇਖਣ ਨੂੰ ਮਿਲੇ, ਕਿਉਂਕਿ ਕਈ ਕਿਸਮ ਦੇ ਵਿਵਾਦ ਵੀ ਉਹਨਾਂ ਨਾਲ ਜੁੜੇ ਰਹੇ, ਕਈ ਕਿਸਮ ਦੀਆਂ ਚੀਜ਼ਾਂ ਰਹੀਆਂ, ਪਰ ਉਹ ਇੱਕ ਆਮ ਕਰਤੋਂ ਸੀਗੇ। ਇਸ ਕਰਕੇ ਪੂਰੀ ਦੁਨੀਆ ਨੇ ਉਹਨਾਂ ਨੂੰ ਸੈਲੀਬ੍ਰੇਟ ਵੀ ਕੀਤਾ। ਇਹ ਮੋਟਾ ਰਿਹਾ ਗਾ ਜੀ। ਬਾਕੀ ਸਾਈਕੋਲੋਜੀ ਦੇ ਟੀਚਰ ਸੀਗੇ। ਉਸ ਤੋਂ ਬਾਅਦ ਉਹ ਫਿਰ ਇਸ ਜਿਹੜਾ ਧਾਰਮਿਕ ਪ੍ਰਚਾਰ ਹੈ ਈਸਾਈ ਧਰਮ ਦਾ, ਉਧਰ ਵੱਲ ਵਧੇ ਸੀਗੇ ਜੀ। ਜੀ, ਉਧਰ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਇੱਧਰ ਮੋਦੀ ਨੂੰ ਮਿਲਣ ਦੇ ਲਈ ਅਮਰੀਕਾ ਦੇ ਉਪ ਰਾਸ਼ਟਰਪਤੀ JD ਵੈਂਸ ਹੋਣੀ ਪਹੁੰਚੇ ਨੇ। ਇਹ JD ਵੈਂਸ ਹੋਣੀ ਵੈਸੇ ਉਸਲੇ ਜ਼ਿਆਦਾ ਚਰਚਾ ਦੇ ਵਿੱਚ ਆਏ ਸੀ। ਬੇਸ਼ੱਕ ਇਹਨਾਂ ਨੂੰ ਉਪ ਰਾਸ਼ਟਰਪਤੀ ਬਣਾਇਆ ਗਿਆ, ਇਹਨਾਂ ਨੂੰ ਅਹੁਦਾ ਦਿੱਤਾ ਗਿਆ, ਪਰ ਖਾਸੀ ਇਹਨਾਂ ਦੀ ਚਰਚਾ ਜਾਂ ਉਸ ਸਮੇਂ ਇਹਨਾਂ ਨੂੰ ਜ਼ਿਆਦਾ ਪੜਚੋਲ ਕੀਤੀ ਗਈ ਇਹਨਾਂ ਦੇ ਬਾਰੇ ਜਦੋਂ ਯੂਕਰੇਨ ਦਾ ਮੁਖੀ ਉੱਥੇ ਪਹੁੰਚਿਆ ਹੋਇਆ ਸੀ ਯੈਲੈਂਸਕੀ, ਤੇ ਉਹਨੂੰ ਖਾਸਾ ਝਾੜ ਪਾਈ ਸੀ ਇਹਨਾਂ ਨੇ, ਉੜ ਕੇ ਪੈ ਰਹੇ ਸੀ। ਤੇ ਹੁਣ ਆਏ ਹੋਏ ਨੇ ਭਾਰਤ। ਜੇ ਪਾਇਓ ਤਾਂ ਚਾਨਣਾ ਜੀ। ਹਾਂਜੀ, ਤਕਰੀਬਨ 4 ਦਿਨਾਂ ਦੀ ਇਹ ਯਾਤਰਾ ਹੈਗੀ ਆ JD ਵੈਂਸ ਹੋਣਾ ਦੀ। ਤੇ ਅੱਜ ਉਹ ਪਹੁੰਚੇ ਸੀਗੇ ਜਿਹੜੇ ਰੇਲ ਮੰਤਰੀ ਹੈਗੇ ਅਸ਼ਵਨੀ ਵੈਸ਼ਨੋ, ਉਹਨਾਂ ਨੇ ਉਹਨਾਂ ਨੂੰ ਰਿਸੀਵ ਕੀਤਾ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਅੱਜ ਅੱਡ ਦਿੱਲੀ ਦੇ ਵਿੱਚ ਹੀ ਜਿਵੇਂ 11 ਵਜੇ ਦੇ ਨੇੜੇ ਤੇੜੇ ਉਹਨਾਂ ਨੇ ਅਕਸ਼ਰਧਾਮ ਮੰਦਿਰ ਦੇ ਵਿੱਚ ਦਰਸ਼ਨ ਕੀਤੇ ਆਪਣੇ ਪਰਿਵਾਰ ਨਾਲ ਆਏ ਹੋਏ ਨੇ ਜੀ। ਤੇ ਉਸ ਤੋਂ ਬਾਅਦ ਉਹ ਜਿਹੜੀ ਜਨਪਥ ਮਾਰਕੀਟ ਹੈ ਦਿੱਲੀ ਦੀ, ਉਧਰ ਵੀ ਗਏ। ਮਾੜਾ ਮੋਟਾ ਉਹਨਾਂ ਨੇ ਹੋਰ ਜਿਹੜੇ 1-2 ਚੀਜ਼ਾਂ ਸੀਗੀਆਂ ਉਹ ਦੇਖੀਆਂ। ਇਹ ਮੋਟਾ ਸੀਗਾ। ਬਾਅਦ 'ਚ ਅੱਜ ਸ਼ਾਮ ਨੂੰ ਆਪਾਂ ਨੂੰ ਪਤਾ ਕਿ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਨੂੰ ਡਿਨਰ ਰੱਖਿਆ ਹੋਇਆ ਗਾ, ਤੇ ਉਹ ਜਦੋਂ ਤੱਕ ਆਪਾਂ ਗੱਲਬਾਤ ਕਰ ਰਹੇ ਹੋਵਾਂਗੇ ਉਦੋਂ ਤੱਕ JD ਵੈਂਸ ਨਰਿੰਦਰ ਮੋਦੀ ਦੇ ਘਰੇ ਪਹੁੰਚ ਗਏ ਹੋਣਗੇ। ਤੇ ਅੱਜ ਡਿਨਰ ਉਹਨਾਂ ਕੋਲ ਹੈਗਾ। ਕਈ ਕਿਸਮ ਦੇ ਕੈਸ ਲਗਾਏ ਜਾ ਰਹੇ ਨੇ ਕਿ ਕਈ ਨੈਸ਼ਨਲ ਸਿਕਿਉਰਿਟੀ ਇਸ਼ੂਜ਼ ਨਾਲ ਜੁੜੇ ਹੋਏ ਮੁੱਦਿਆਂ ਤੇ ਵੀ ਗੱਲ ਹੋ ਸਕਦੀ ਹੈਗੀ ਆ। ਕੋਈ ਟ੍ਰੇਡ ਡੀਲਸ ਦੀ ਵੀ ਗੱਲ ਲਗਾਤਾਰ ਚੱਲ ਰਹੀ ਹੈਗੀ ਆ। ਜਿਹੜੇ NS ਅਜੀਤ ਡੋਭਾਲ ਨੇ, ਵਿਦੇਸ਼ ਮੰਤਰੀ S ਜੈਸ਼ੰਕਰ ਨੇ, ਵਿਕਰਮ ਮਿਸਤਰੀ ਨੇ, ਇਹ ਸਾਰੇ ਕਿਤੇ ਨਾ ਕਿਤੇ ਅੱਜ ਉਹਨਾਂ ਨਾਲ ਮੁਲਾਕਾਤ ਵੀ ਕਰਨਗੇ। ਤੇ ਅੱਜ ਹੁਣ ਤਾਂ ਮੈਨੂੰ ਲੱਗਦਾ ਕਿ ਨਰਿੰਦਰ ਮੋਦੀ ਦੇ ਘਰੇ ਉਹ ਪਹੁੰਚ ਗਏ ਹੋਣਗੇ ਤੇ ਡਿਨਰ ਦਾ ਉਹਨਾਂ ਦਾ ਜਿਹੜਾ ਕਾਰਜਕ੍ਰਮ ਹੈ ਉਹ ਸ਼ੁਰੂ ਵੀ ਹੋ ਗਿਆ ਹੋਊਗਾ ਜੀ। ਸੋ ਉਧਰ ਅਗਲੀ ਖਬਰ ਤੇ ਚੱਲੀਏ ਤਾਂ ਇੱਧਰੋਂ ਰਾਹੁਲ ਹੁਣੀ ਅਮਰੀਕਾ ਦੇ ਵਿੱਚ ਨੇ, ਰਾਹੁਲ ਗਾਂਧੀ, ਤੇ ਉੱਥੇ ਕਹਿ ਰਿਹਾ ਹੈ ਵੀ ਚੁਣਾਵ ਦੇ ਵਿੱਚ ਜਿਹੜੀ ਗੜਬੜੀ ਹੈ ਉਹ ਸਾਫ਼ ਨਜ਼ਰ ਆ ਰਹੀ ਹੈ। ਇਹ ਉੱਥੇ ਜਾ ਕੇ ਇਹਨਾਂ ਨੂੰ ਚੇਤਾ ਆ ਜਾਂਦਾ। ਇੱਥੇ ਤਾਂ ਸਿਰਫ ਇਲੈਕਸ਼ਨਸ ਦੇ ਨੇੜੇ ਰੌਲਾ ਪਾਉਂਦੇ ਨੇ ਕਿ ਇਹ ਮਸ਼ੀਨ ਨਾਲ ਨਹੀਂ ਹੋਣੀਆਂ ਚਾਹੀਦੀਆਂ, ਬੈਲਟ ਪੇਪਰ ਜ਼ਰੂਰੀ ਹੈ, ਵੱਡੇ ਦੇਸ਼ ਬੈਲਟ ਪੇਪਰ ਨਾ ਕਰਾਉਂਦੇ ਨੇ। ਤੇ ਇਹ ਮਸਲਾ ਉੱਥੇ ਜਾ ਕੇ ਚੱਕਣ ਦੇ ਕੀ ਅਰਥ ਨੇ ਜੀ? ਪਾਇਓ ਜ਼ਰਾ ਚਾਨਣਾ।
ਬੇਸਿਕਲੀ 2 ਦਿਨਾਂ ਵਾਸਤੇ ਰਾਹੁਲ ਗਾਂਧੀ ਅਮਰੀਕਾ ਗਏ ਨੇ ਤੇ ਉਧਰ ਬੋਸਟਨ ਉਹ ਉਤਰੇ ਨੇ ਤੇ ਉਸ ਤੋਂ ਬਾਅਦ ਬਰਾਊਨ ਯੂਨੀਵਰਸਿਟੀ ਦਾ ਵੀ ਉਹਨਾਂ ਦਾ ਪ੍ਰੋਗਰਾਮ ਹੈਗਾ ਤੇ 2-3 ਗੱਲਾਂ ਉਹਨਾਂ ਨੇ ਕਹੀਆਂ ਨੇ। ਇੱਕ ਤਾਂ ਮਹਾਰਾਸ਼ਟਰ ਦੇ ਚੋਣਾਂ ਬਾਰੇ ਕਹੀਆਂ ਨੇ। ਉਹਨਾਂ ਨੇ ਕਿਹਾ ਕਿ ਸ਼ਾਮ 5:30 ਤੋਂ ਲੈ ਕੇ 7:30 ਵਜੇ ਤੱਕ 65 ਲੱਖ ਵੋਟਾਂ ਪਈਆਂ ਤੇ ਉਹਨਾਂ ਨੇ ਕਿਹਾ ਕਿ 2 ਘੰਟੇ 'ਚ 65 ਲੱਖ ਵੋਟਾਂ ਕਿਵੇਂ ਮੁਮਕਿਨ ਨੇ। ਤੇ ਇਹ ਗੱਲ ਉਹਨਾਂ ਨੇ ਲਗਾਤਾਰ ਗੱਲ ਕਹੀ ਹੈ ਤੇ ਉਹਨਾਂ ਨੇ ਕਿਹਾ ਕਿ ਤਕਰੀਬਨ ਇੱਕ ਵੋਟਰ ਜਦੋਂ ਵੋਟ ਪਾਉਂਦਾ ਗਾ 3 ਮਿੰਟ ਲੱਗਦੇ ਨੇ ਉਹਨਾਂ ਨੂੰ। ਜੇ ਤੁਸੀਂ ਕੈਲਕੂਲੇਸ਼ਨ ਲਾਓਗੇ ਤਾਂ ਰਾਤ 2 ਵਜੇ ਤੱਕ ਵੋਟਰਸ ਦੀ ਜਿਹੜੀ ਲਾਈਨਾਂ ਸੀਗੀਆਂ ਉਹ ਲੱਗਣੀਆਂ ਚਾਹੀਦੀਆਂ ਸੀਗੀਆਂ। ਤਦ ਉਦੋਂ ਇਹ ਸਾਰੇ ਵੋਟਾਂ ਪੈਣੀਆਂ ਸੀਗੀਆਂ ਪਰ ਏਦਾਂ ਕੁਝ ਹੋਇਆ ਨਹੀਂ। ਤੇ ਜਿਹੜੇ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਹੈਗੇ ਆ, ਉਹਨਾਂ ਨੇ ਕਿਹਾ ਕਿ ਅਸੀਂ ਚੋਣ ਆਯੋਗ ਤੋਂ ਵੀਡੀਓ ਰਿਪੋਰਟ ਮੰਗੀ ਸੀਗੀ ਪਰ ਉਹਨਾਂ ਨੇ ਸਾਨੂੰ ਵੀਡੀਓਗ੍ਰਾਫੀ ਦੇਣ ਤੋਂ ਮਨਾ ਕਰਤਾ ਸੀਗਾ ਚੋਣ ਆਯੋਗ ਨੇ। ਤੇ ਇਹ ਕੁਝ ਵੱਡੇ ਸਵਾਲ ਨੇ। ਹੁਣ ਦੇਖਦੇ ਹਾਂ 2 ਦਿਨ ਹੈਗੇ ਉਹਨਾਂ ਕੋਲ ਕਿਸ ਕਿਸਮ ਦੇ ਉਹ ਗੱਲਾਂ ਉੱਥੇ ਅਮਰੀਕਾ 'ਚ ਕਹਿੰਦੇ ਨੇ। ਮੋਟਾ-ਮੋਟਾ ਇਹ ਲੱਗ ਰਿਹਾ ਹੈਗਾ ਕਿ ਉਹਨਾਂ ਤੋਂ ਇਹ ਸਵਾਲ ਤਾਂ ਪੁੱਛੇ ਜਾਣਗੇ ਕਿ ਪਿਛਲੇ ਕੁਝ ਸਾਲਾਂ ਤੋਂ ਤੁਸੀਂ ਕੁਝ ਸਾਲਾਂ ਕਿਉਂਕਿ ਆਫਟਰ 2014 ਉਹ ਲਗਾਤਾਰ ਕਾਂਗਰਸ 80% ਦੇ ਨੇੜੇ-ਤੇੜੇ ਚੋਣ ਆ ਰਹੀ ਹੈ ਤੇ ਉਹਨਾਂ ਬਾਰੇ ਸਵਾਲ ਤਾਂ ਹੋਣਗੇ ਹੀ। ਹੁਣ ਮੌਕੇ ਤੇ ਹਰਿਆਣਾ, ਮਹਾਰਾਸ਼ਟਰ ਸੂਬੇ ਦੇ ਜਿਹੜੇ ਵਿਧਾਨ ਸਭਾ ਚੋਣ ਹੋਏ ਉਹਨਾਂ ਬਾਰੇ ਸਵਾਲ ਹੋਣਗੇ ਹੀ ਤੇ ਉਹਨਾਂ ਦਾ ਇੱਕੋ ਕਾਊਂਟਰ ਰਹਿੰਦਾ ਗਾ ਕਿ ਇਲੈਕਸ਼ਨ ਫੇਅਰ ਨਹੀਂ ਹੈਗੇ। ਇਲੈਕਸ਼ਨ ਕਮਿਸ਼ਨ ਤੇ ਵੀ ਸਵਾਲ ਚੱਕਦੇ ਨੇ ਉਹ ਤੇ ਜਿਹੜਾ ਪ੍ਰੋਸੈਸ ਹੈ ਇਲੈਕਸ਼ਨ ਦਾ ਉਹਦੇ ਤੇ ਵੀ ਸਵਾਲ ਚੱਕਦੇ ਨੇ। ਪਰ ਉਹਨਾਂ ਦੇ ਪਾਰਟੀ ਦੇ ਵਿੱਚ ਇੰਟਰਨਲ ਜਿਹੜੀ ਇਨਫਾਈਟਿੰਗ ਹੈਗੀ ਆ ਆਗੂਆਂ ਦੀ ਤੇ ਉਹ ਕਿਵੇਂ ਪਾਰਟੀ ਨੂੰ ਮੈਨੇਜ ਕਰ ਰਹੇ ਨੇ ਉਹਦੇ ਤੇ ਕੋਈ ਪੁਖਤਾ ਜਵਾਬ ਨਹੀਂ ਦਿੰਦੇ। ਯਾਨੀ ਕਿ ਜੇ ਰਾਹੁਲ ਗਾਂਧੀ ਇੱਕ ਕ੍ਰਿਟਿਸਿਜ਼ਮ ਬਿਲਡ ਕਰ ਰਹੇ ਨੇ ਇਲੈਕਸ਼ਨ ਕਮਿਸ਼ਨ ਦਾ, ਵੋਟਿੰਗ ਦਾ, ਈਵੀਐਮ ਦਾ, ਬਿਲਕੁਲ ਮਤਲਬ ਅਸੀਂ ਉਹਨਾਂ ਦੇ ਇਸ ਮਾਮਲੇ ਤੇ ਇਸ ਮੁੱਦੇ ਤੇ ਅਸੀਂ ਨਾਲ ਖੜੇ ਹਾਂ। ਪਰ ਉਹਨਾਂ ਨੂੰ ਕਿਤੇ ਨਾ ਕਿਤੇ 20-30% ਤਾਂ ਆਪਣੇ ਪਾਰਟੀ ਬਾਰੇ ਵੀ ਗੱਲ ਕਰਨੀ ਪਊਗੀ। ਉਹਨਾਂ ਦੀ ਜਿਹੜੀ ਆਪ ਦੀਆਂ ਨਲਾਇਕੀਆਂ ਨੇ, ਉਹਨਾਂ ਦੀ ਪਾਰਟੀ 'ਚ ਜਿਹੜੀ ਇਨਫਾਈਟਿੰਗ ਹੈਗੀ ਆ, ਇੰਟਰਨਲ ਕੰਟਰਾਡਿਕਸ਼ਨਾਂ ਹੈਗੀਆਂ, ਉਹਨਾਂ ਬਾਰੇ ਵੀ ਗੱਲ ਕਰਨੀ ਪਊਗੀ। ਜੀ, ਸੋ ਉਧਰ ਲਖਨਊ ਹਾਈ ਕੋਰਟ ਨੇ ਕਿਹਾ ਕਿ ਰਾਹੁਲ ਬ੍ਰਿਟਿਸ਼ ਹੈ ਜਾਂ ਨਹੀਂ, ਰਿਪੋਰਟ ਦਿਓ। ਇਹ ਰਾਹੁਲ ਹੁਣੀ ਅਮਰੀਕਾ ਬੈਠੇ ਨੇ ਤੇ ਇੱਧਰ ਕੀ ਚੱਲੀ ਜਾਂਦਾ ਜੀ? ਇਹ ਕਿਸ ਮਾਮਲੇ 'ਚ ਉਹਨਾਂ ਦਾ ਨਾਗਰਿਕਤਾ ਪੁੱਛੀ ਜਾ ਰਹੀ ਹੈ? ਦੇਖੋ ਇਹ ਤੁਸੀਂ ਆਪਾਂ ਕਈ ਵਾਰ ਆਪਣੇ ਬੁਲੇਟਿਨਾਂ 'ਚ ਗੱਲ ਕਰ ਚੁੱਕੇ ਹਾਂ ਕਿ ਉੱਤਰ ਪ੍ਰਦੇਸ਼ ਦੇ ਅੱਡ-ਅੱਡ ਕੋਰਟਾਂ ਦੇ ਵਿੱਚ ਰਾਹੁਲ ਗਾਂਧੀ ਦੇ ਉਲਟ ਅਜੀਬੋ-ਗਰੀਬ ਕਿਸਮ ਦੀਆਂ ਪਟੀਸ਼ਨਾਂ ਬੀਜੇਪੀ ਦੇ ਕਾਰਜਕਰਤਾ ਪਾਉਂਦੇ ਨੇ ਤੇ ਉਹਨਾਂ ਦੇ ਜਿਹੜੇ ਜੱਜ ਹੈਗੇ ਆ ਉਹ ਵੀ ਸੁਣਵਾਈ ਕਰਨ ਲੱਗ ਜਾਂਦੇ ਨੇ। ਇਹ ਜਿਹੜੀ ਪਾਰਟਿਕੂਲਰ ਜਿਹੜੀ ਪਟੀਸ਼ਨ ਹੈਗੀ ਆ ਜਿਹਦੇ 'ਚ ਕਿਤੇ ਨਾ ਕਿਤੇ ਹਾਈ ਕੋਰਟ ਇਹ ਪੁੱਛ ਰਿਹਾ ਹੈਗਾ ਕਿ ਰਾਹੁਲ ਗਾਂਧੀ ਬ੍ਰਿਟਿਸ਼ ਨਾਗਰਿਕ ਹੈ ਜਾਂ ਨਹੀਂ, ਇਹਦੇ ਬਾਰੇ 10 ਦਿਨਾਂ ਅੰਦਰ ਜਵਾਬ ਦਿੱਤਾ ਜਾਣਾ ਚਾਹੀਦਾ। ਇਹ ਬੀਜੇਪੀ ਦੇ ਕਾਰਜਕਰਤਾ ਵਿਗਨੇਸ਼ ਸ਼ਸ਼ੀਕ ਨੇ ਲਾਈ ਹੋਈ ਹੈ ਤੇ ਉਹਨਾਂ ਨੇ ਇਹ ਸਟੇਟਸ ਰਿਪੋਰਟ ਮੰਗੀ ਹੈਗੀ ਆ। ਇਸ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਊਗਾ ਕਿ 2-3 FIR ਹੋਰ ਉਹਨਾਂ ਦੇ ਉਲਟ ਸੀਗੀਆਂ। ਵੀਰ ਸਾਵਰਕਰ ਵਾਲੀ ਸੀਗੀ ਕਿ ਵੀਰ ਸਾਵਰਕਰ ਨੂੰ ਉਹਨਾਂ ਨੇ ਮਾਫੀ ਵੀਰ ਕਿਹਾ ਸੀਗਾ, ਉਹਦੇ ਉਲਟ ਲਾਈ ਹੋਈ ਸੀ। 1-2 ਹੋਰ ਚੀਜ਼ਾਂ ਸੀਗੀਆਂ ਇੰਡੀਆ ਬਾਰੇ, ਇੰਡੀਆ ਨੂੰ ਭਾਰਤ ਨੂੰ ਇੰਡੀਆ ਕਿਉਂ ਕਿਹਾ, ਇਸ ਕਿਸਮ ਦੇ ਮਤਲਬ ਅਜੀਬੋ ਗਰੀਬ ਜਿਨ੍ਹਾਂ ਦਾ ਕੋਈ ਰਿਲੇਸ਼ਨ ਹੀ ਨਹੀਂ ਹੈ। ਜੇ ਤੁਸੀਂ ਖੁਦ ਆਪ ਤੁਸੀਂ ਉਹਨਾਂ ਪਟੀਸ਼ਨਾਂ ਨੂੰ ਰੀਡ ਕਰੋਗੇ ਤਾਂ ਤੁਸੀਂ ਰੀਡ ਕਰਕੇ ਕਹੋਗੇ ਕਿ ਇਹਨਾਂ ਦਾ ਕੀ ਮਤਲਬ ਹੈ। ਤੇ ਇਸੇ ਕਿਸਮ ਦੀ ਹੁਣ ਪਟੀਸ਼ਨ ਪਾਈ ਗਈ ਸੀਗੀ ਤੇ ਬਾਕੀ ਦੇਖੋ ਕਿ ਕਿਵੇਂ ਚੀਜ਼ਾਂ ਅੱਗੇ ਵਧਦੀਆਂ ਨੇ। ਉਹ ਅਜੀਬੋ ਕਿਸਮ ਦਾ ਮਤਲਬ ਆਪਾਂ ਕਹੀਏ ਕਿ ਆਰਗੂਮੈਂਟ ਬਿਲਡ ਕਰ ਰਹੇ ਨੇ। ਉਹਨਾਂ ਨੇ ਕਿਹਾ ਹੈਗਾ ਕਿ ਜਦੋਂ ਇਹ ਜਿਹੜਾ ਬੀਜੇਪੀ ਦਾ ਕਾਰਜਕਰਤਾ ਹੈਗਾ ਇਸ ਕਿਸਮ ਦਾ ਆਰਗੂਮੈਂਟ ਬਿਲਡ ਕਰਦਾ ਹੈਗਾ ਕਿ ਇਹ ਜਿਹੜਾ ਕਾਂਗਰਸ ਨੂੰ ਸਰਟੀਫਿਕੇਟ ਦਿੱਤਾ ਸੀ ਆਜ਼ਾਦੀ ਦਾ, ਉਹਦਾ ਲੈਟਰ ਪੈਡ ਤੇ UK ਲਿਖਿਆ ਹੋਇਆ ਸੀ, ਯੂਨਾਈਟਿਡ ਕਿੰਗਡਮ ਲਿਖਿਆ ਹੋਇਆ ਸੀ, ਇਸ ਕਰਕੇ ਆਟੋਮੈਟਿਕਲੀ ਸਾਰਾ ਗਾਂਧੀ ਪਰਿਵਾਰ UK ਦਾ ਸਿਟੀਜ਼ਨ ਬਣ ਗਿਆ। ਅਜੀਬੋ ਗਰੀਬ ਤੇ ਉਹਦੇ ਤੇ ਹਾਈ ਕੋਰਟ ਸੀਰੀਅਸਲੀ ਸੁਣਵਾਈ ਕਰ ਰਿਹਾ ਹੈਗਾ। ਸਭ ਤੋਂ ਮਾੜੀ ਗੱਲ ਇਹ ਮਤਲਬ ਤੁਸੀਂ ਇਹ ਮੈਨੂੰ ਲੱਗਿਆ ਕਿ ਖਾਸੀ ਅਜੀਬੋ-ਗਰੀਬ ਚੀਜ਼ ਹੈਗੀ ਆ ਤੇ ਅਰਜ਼ਕਰਤਾ ਲਗਾਤਾਰ ਕਹਿ ਰਿਹਾ ਹੈਗਾ ਕਿ ਗਾਂਧੀ ਪਰਿਵਾਰ ਦੇ ਜਿੰਨੇ ਵੀ ਡਾਕੂਮੈਂਟ ਨੇ ਉਹ ਤਾਂ ਬ੍ਰਿਟਿਸ਼ ਸਰਕਾਰ ਵੱਲੋਂ ਉਹਨਾਂ ਨੂੰ ਨਾਗਰਿਕਤਾ ਦਿੱਤੀ ਹੋਈ ਹੈ, ਉਹਨਾਂ ਨੂੰ ਉੱਥੇ ਭੇਜਿਆ ਹੋਇਆ ਹੈਗਾ। ਇਸ ਕਿਸਮ ਦੀਆਂ ਜੀ ਗੱਲਾਂ ਲਗਾਤਾਰ ਉਹਨਾਂ ਬਾਰੇ ਦਾਅਵੇ ਕਰ ਰਹੇ ਨੇ ਤੇ ਉਹਨਾਂ ਨੂੰ ਉਲਝਾ ਰਹੇ ਨੇ। ਜੀ, ਉਧਰ ਕਾਮੇਡੀਅਨ ਸਮੇਂ ਰਾਣਾ ਤੇ ਨੂੰ ਮੈਨੂੰ ਲੱਗਦਾ ਹੈ ਹਾਲੇ ਤੱਕ ਅਕਲ ਨਹੀਂ ਆਈ। ਥੋੜਾ ਸਮਾਂ ਪਹਿਲਾਂ ਸ਼ਾਇਦ 2 ਮਹੀਨੇ ਹੀ ਹੋਏ ਹੋਣਗੇ ਜਦੋਂ ਇਹਨੇ ਆਪਣੇ ਸ਼ੋਅ ਦੇ ਵਿੱਚ ਹੀ ਅਜਿਹਾ ਖਲਾਰਾ ਪਵਾਇਆ ਕਿ ਉਹ ਮੁੱਦਾ ਬਹੁਤ ਵੱਡਾ ਬਣ ਕੇ ਉੱਭਰਿਆ, ਜਿਸ ਦੇ ਵਿੱਚ ਆਪਣੇ ਪਰਿਵਾਰਕ ਜੀਆਂ ਨੂੰ, ਆਪਣੇ ਮਾਤਾ ਪਿਤਾ ਦੇ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ। ਨਾਲ ਹੀ ਇਹਨਾਂ ਦੇ 1-2 ਸਾਥੀ ਹੋਰ ਸੀ, ਇੱਕ BBC ਤੇ ਇੱਕ ਹੋਰ ਸਰਕਾਰੀ ਪੋਡਕਾਸਟਰ ਸੀਗਾ ਜਿਹੜਾ ਬਹੁਤ ਸਰਕਾਰੀ ਪੋਡਕਾਸਟਾਂ ਕਰਦਾ ਸੀ। ਸੋ ਹੁਣ ਇਸ ਸਮੇਂ ਰੈਨਾ ਨਾਮ ਦੇ ਕਾਮੇਡੀਅਨ ਨੇ ਇੱਕ ਵਾਰ ਫੇਰ ਤੋਂ ਭੱਦਾ ਮਜ਼ਾਕ ਕੀਤਾ ਤੇ ਅੱਗੇ ਕੋਰਟ ਦੀ ਵੀ ਟਿੱਪਣੀ ਬੜੀ ਅਜੀਬ ਹੈ। ਪਾਇਓ ਚਾਨਣਾ।
ਹਾਂਜੀ, ਦੇਖੋ, ਇਹ ਜਿਹੜਾ ਇੱਕ ਇੰਡੀਆਜ਼ ਗੋਟ ਟੈਲੈਂਟ ਕਰਕੇ ਇਹ ਸ਼ੋਅ ਚਲਾਉਂਦੇ ਸੀਗੇ, ਉਹਦੇ 'ਚ ਹੀ ਇੱਕ ਟਿੱਪਣੀ ਕੀਤੀ ਗਈ ਸੀਗੀ। ਉਹਦੇ 'ਚ ਇੱਕ ਬੱਚਾ ਸੀਗਾ ਜੀ, ਉਹ ਕਿਤੇ ਨਾ ਕਿਤੇ ਉਹਦੀਆਂ ਅੱਖਾਂ 'ਚ ਪ੍ਰੋਬਲਮ ਸੀਗੀਆਂ ਤੇ ਜੀ ਇੱਕ ਇੰਜੈਕਸ਼ਨ ਦੀ ਲੋੜ ਸੀਗੀ, ਜਿਹਦੀ ਤਕਰੀਬਨ ਜਿਹੜੀ ਆਪਾਂ ਕਹੀਏ ਕਿ ਅਮਾਊਂਟ ਦੱਸੀ ਜਾ ਰਹੀ ਸੀ 16 ਕਰੋੜ ਦੱਸੀ ਜਾ ਰਹੀ ਸੀ। ਉਦੋਂ ਫਿਰ ਇੱਕ ਫਾਊਂਡੇਸ਼ਨ ਨੇ ਕਿਤੇ ਨਾ ਕਿਤੇ ਇੱਕ ਕਿਉਰ ਐਸਐਮਏ ਫਾਊਂਡੇਸ਼ਨ ਹੈ, ਉਹਨੇ ਉਹਦੇ ਵਾਸਤੇ ਚੰਦਾ ਕੀਤਾ ਸੀਗਾ, ਲੋਕਾਂ ਤੋਂ ਪੈਸੇ ਇਕੱਠੇ ਕਰਕੇ ਉਹ ਇੰਜੈਕਸ਼ਨ ਦਿੱਤਾ ਸੀਗਾ ਤੇ ਉਹਨੇ ਉਸ ਦਾ ਮਜ਼ਾਕ ਬਣਾਇਆ ਸੀਗਾ। ਕਹਿੰਦੇ ਕਿ 2 ਮਹੀਨੇ ਦਾ ਬੱਚਾ 16 ਕਰੋੜ ਦਾ ਇੰਜੈਕਸ਼ਨ ਲਾ ਰਿਹਾ ਹੈਗਾ, ਜੇ ਉਹਦੀ ਥਾਂ ਤੇ ਅਸੀਂ ਹੁੰਦੇ ਤਾਂ ਅਸੀਂ ਤਾਂ ਉਹ 16 ਮਹਿੰਗਾਈ ਵੱਧ ਗਈ ਹੈ, 16 ਕਰੋੜ ਲੈ ਲੈਂਦੇ, ਬੱਚੇ ਨੂੰ ਮਾਰ ਦਿੰਦੇ। ਇਸ ਕਿਸਮ ਦਾ ਮਜ਼ਾਕ ਸੀਗਾ ਤੇ ਤੁਸੀਂ ਆਪ ਲਾ ਲਓ ਕਿ ਬਹੁਤ ਘਟੀਆ ਕਿਸਮ ਦਾ ਮਜ਼ਾਕ ਸੀਗਾ। ਤੇ ਹੁਣ ਇਹ ਜਿਹੜੀ ਫਾਊਂਡੇਸ਼ਨ ਸੀ, ਇਹਨੇ ਵੀ ਜਦੋਂ ਇਹਨਾਂ ਦੇ ਮਾਮਲੇ 'ਚ ਸੁਣਵਾਈ ਚੱਲ ਰਹੀ ਸੀ ਤੇ ਆਪਣੀ ਗੱਲ ਵੀ ਰੱਖੀ ਸੀ ਕਿ ਦੇਖੋ, ਤੁਸੀਂ ਜਿਹੜਾ ਨਿਊਰੋ ਮਸਕੂਲਰ ਡਿਸਆਰਡਰ ਸੀਗਾ ਬੱਚੇ ਨੂੰ, ਐਸਐਮਏ ਜਿਹਨੂੰ ਆਪਾਂ ਕਿਹਾ ਜਾਂਦਾ, ਕਹਿੰਦੇ ਹੈਗੇ ਆ, ਉਹਦੇ ਕਰਕੇ ਜਿਹੜੇ ਬੱਚੇ ਨੂੰ ਇੰਜੈਕਸ਼ਨ ਦੀ ਲੋੜ ਸੀਗੀ, ਬੱਚੇ ਦੀ ਡੈਥ ਤੇ ਬਣੀ ਹੋਈ ਸੀ, ਜਾਨ ਤੇ ਬਣੀ ਹੋਈ ਸੀ, ਉਹਦੇ ਉਲਟ ਇਸ ਕਿਸਮ ਦੇ ਮਜ਼ਾਕ ਕਰੈਕ ਕਰ ਰਹੇ ਸੀਗੇ, ਕਾਮੇਡੀ ਕਰੈਕ ਕਰ ਰਹੇ ਸੀਗੇ। ਇਹ ਗੱਲ ਕਹੀ ਗਈ ਹੈ ਜੀ। ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਵੀ ਕਿਹਾ ਹੈਗਾ ਕਿ ਇਹ ਤਾਂ ਖੁਦ ਮਾਨਸਿਕ ਰੂਪ ਤੇ ਪਰੇਸ਼ਾਨ ਹੈਗਾ, ਏਦਾਂ ਦਾ ਕੰਟੈਂਟ ਹੈਗਾ, ਇਹ ਪਰੇਸ਼ਾਨ ਕਰਨ ਵਾਲਾ ਹੈਗਾ। ਜੇ ਇਹਨਾਂ ਚੀਜ਼ਾਂ ਨੂੰ ਆਪਾਂ ਦੇਖੀਏ ਤਾਂ ਇਹਨੂੰ ਕਾਮੇਡੀ ਨਹੀਂ ਕਹਿ ਸਕਦੇ ਤੇ ਇਹਦੇ ਉਲਟ ਆਪਾਂ ਨੂੰ ਕੁਛ ਨਾ ਕੁਛ ਸੋਚਣਾ ਪਊਗਾ, ਇਹਦੇ ਉਲਟ ਆਪਾਂ ਕੀ ਕੁਛ ਕਰੀਏ। ਇਹ ਗੱਲ ਸੁਪਰੀਮ ਕੋਰਟ ਵੱਲੋਂ ਕਹੀ ਗਈ ਹੈ। ਯਾਨੀ ਕਿ ਤੁਸੀਂ ਕਾਮੇਡੀ ਦੇ ਨਾਂ ਤੇ, ਇਹ ਡਿਬੇਟ ਬਹੁਤ ਵੱਡੀ ਰਹੀ ਹੈ ਗੁਰਪ੍ਰੀਤ, ਕਿ ਕਾਮੇਡੀ ਜੀ ਦੇ ਨਾਂ ਤੇ ਤੁਸੀਂ ਕੀ ਕਿਸੇ ਦੇ ਰੰਗ ਤੇ, ਕਿਸੇ ਦੀ ਜਾਤ ਤੇ, ਕਿਸੇ ਦੇ ਧਰਮ ਦੇ, ਕਿਸੇ ਦੀ ਬਿਮਾਰੀ ਤੇ ਤੁਸੀਂ ਕਮੈਂਟ ਥੋੜੀ ਨਾ ਕਰੋਗੇ। ਇਹ ਉਹਦੇ ਬਹੁਤ ਨਾਲ ਥਿਨ ਕਾਮੇਡੀ ਲਾਈਨ ਨਹੀਂ ਹੈ, ਹੁੰਦੀ। ਮਜ਼ਾਕ ਤੇ ਕਿਸੇ ਨੂੰ ਜਲੀਲ ਕਰਨ ਦੇ ਵਿੱਚ ਬਹੁਤ ਥਿਨ ਜੀ ਲਾਈਨ ਹੈ। ਇਹ ਜਲੀਲ ਕਰਨਾ ਸ਼ੁਰੂ ਕਰ ਦਿੰਦੇ ਨੇ। ਬਿਲਕੁਲ, ਕਿਸੇ ਦੀ ਬਿਮਾਰੀ ਦਾ ਮਜ਼ਾਕ ਬਣਾਉਣਾ ਇਹ ਦਿਖਾਉਂਦਾ ਕਿ ਉਹ ਆਪ ਵੀ ਬਿਮਾਰ ਹੈ, ਉਹਨੂੰ ਵੀ ਹੂੰ ਮੈਂਟਲ ਹੈਲਥ ਦੀ ਲੋੜ ਹੈ। ਬਿਮਾਰੀ ਜੀ 'ਚ ਤਾਂ ਆਪਣੇ ਦੁਆ ਕੀਤੀ ਜਾਂਦੀ ਹੈਗੀ, ਉਹਦਾ ਮਜ਼ਾਕ ਥੋੜੀ ਨਾ ਬਣਾਇਆ ਜਾਂਦਾ ਗਾ, ਇਹ ਤਾਂ ਮਜ਼ਾਕ ਬਣਾ ਜੀ ਰਿਹਾ ਹੈਗਾ। ਤੇ ਉਹੀ ਉਹਦੀ ਕਿਸੇ ਦੀ ਅਪੰਗਤਾ ਦਾ, ਕਿਸੇ ਦੀ ਬਿਮਾਰੀ ਦਾ, ਕਿਸੇ ਦੇ ਰੰਗ ਦਾ, ਕਿਸੇ ਦੀ ਜਾਤ ਦਾ, ਕਿਸੇ ਦੇ ਧਰਮ ਦਾ, ਕਿਸੇ ਦੀ ਨਸਲ ਦਾ, ਕਿਸੇ ਦੇ ਏਰੀਆ ਦਾ, ਕਿਸੇ ਦੇ ਪਿੰਡ ਦਾ, ਇਹ ਮਤਲਬ ਅਜੀਬ ਹੀ ਹੈ ਜੀ। ਇਹ ਤਾਂ ਉਹੀ ਗੱਲ ਹੈ ਨਾ, ਉਹਨਾਂ ਦੀ ਡਿਸੇਬਿਲਿਟੀ ਜਿਹੜੀ ਬੱਚੇ ਦੀ ਹੈ, ਉਹ ਤਾਂ ਪੈਸੇ ਲਾ ਕੇ ਠੀਕ ਹੋ ਸਕਦੀ ਹੈ, ਪਰ ਇਹੋ ਜੀ ਮਾਨਸਿਕਤਾ ਕੀ ਪੈਸਿਆਂ ਨਾਲ ਠੀਕ ਹੋ ਸਕਦੀ ਹੈ? ਇਹ ਇੱਕ ਅਲੱਗ ਸਵਾਲ ਹੈ, ਕਿਉਂਕਿ ਇਹ ਪੈਸੇ 'ਚ ਸਵੇਰ ਤੋਂ ਸ਼ਾਮ ਤੱਕ ਖੇਡਦੇ ਨੇ, ਪਰ ਮਾਨਸਿਕਤਾ ਇਹਨਾਂ ਦੀ ਪਤਾ ਨਹੀਂ ਕਿੱਥੇ ਕਿੱਤਿਆਂ 'ਚ ਫਸੀ ਹੋਈ ਹੈ। ਅੱਗੇ ਚੱਲੀਏ ਜੀ, ਉਧਰ ਜਸਟਿਸ ਵਰਮਾ ਦੇ ਵਿੱਚ ਦੇ ਮੁਕੱਦਮਿਆਂ ਦੀ ਸੁਣਵਾਈ ਦੁਬਾਰਾ ਹੋਊਗੀ। ਇਹ ਉਹੀ ਜਸਟਿਸ ਸਾਹਿਬ ਨੇ ਜਿਨ੍ਹਾਂ ਦੇ ਘਰੋਂ ਵੱਡੀ ਗਿਣਤੀ ਅੱਧ ਜਲੇ ਨੋਟ ਮਿਲੇ ਸੀ ਜੀ। ਕੀ ਖਦਸ਼ਾ ਹਾਂਜੀ। ਜਤਾਇਆ ਜਾ ਰਿਹਾ ਹੈ ਕਿ ਇਹਨਾਂ ਨੇ ਕੇਸਾਂ 'ਚ ਵੀ ਕੋਈ ਅੱਗੇ ਪਿੱਛੇ ਕੀਤਾ ਹੋਊਗਾ? ਦੇਖੋ, ਤਕਰੀਬਨ 2013 ਤੋਂ ਲੈ ਕੇ 2025 ਤੱਕ ਇਹ ਕਿਤੇ ਨਾ ਕਿਤੇ ਹਾਈ ਕੋਰਟ ਦੇ ਜੱਜ ਰਹੇ ਨੇ, ਦਿੱਲੀ ਹਾਈ ਕੋਰਟ ਦੇ, ਤੇ ਕਿਹਾ ਜਾ ਰਿਹਾ ਹੈਗਾ ਕਿ ਤਕਰੀਬਨ 52 ਮਾਮਲੇ ਏਦਾਂ ਦੇ ਸੀਗੇ ਜਿਹੜੇ ਕਿ ਗੰਭੀਰ ਸੀਗੇ, ਜਿਨ੍ਹਾਂ ਦੀ ਸੁਣਵਾਈ ਇਹਨਾਂ ਨੇ ਕੀਤੀ ਹੈਗੀ ਆ ਤੇ 52 ਦੇ 52 ਦੀਆਂ ਜਿਹੜੀ ਸੁਣਵਾਈਆਂ ਨੇ ਦੁਬਾਰੇ ਕਰਨ ਦੀ ਗੱਲ ਆ ਰਹੀ ਹੈ, ਜਿਹਦੇ 'ਚ ਤਕਰੀਬਨ ਪ੍ਰੋਪਰਟੀ ਟੈਕਸ ਨਾਲ ਜੁੜੀ ਹੋਈ ਤਕਰੀਬਨ 22-23 ਯਾਚਕਾਵਾਂ ਸੀਗੀਆਂ ਤੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈਗਾ ਕਿ ਪ੍ਰੋਪਰਟੀ ਟੈਕਸ ਨਾਲ ਰਿਲੇਟਡ ਹੀ ਕੁਛ ਨਾ ਕੁਛ ਮਾਮਲਾ ਲੱਗਦਾ ਹੈਗਾ। ਉਹਦੇ ਅਕੋਰਡਿੰਗ ਹੀ ਉਹ ਚੀਜ਼ਾਂ ਕੈਲਕੂਲੇਟ ਕੀਤੀਆਂ ਜਾ ਰਹੀਆਂ ਨੇ। ਆਪਾਂ ਨੂੰ ਪਤਾ ਕਿ 16 ਮਾਰਚ ਨੂੰ ਇਹ ਜਿਹੜਾ ਯਸ਼ਵੰਤ ਵਰਮਾ ਸੀਗਾ, ਇਹਦੇ ਘਰੋਂ ਪੈਸੇ ਨਿਕਲੇ ਸੀਗੇ ਜਲੇ ਹੋਏ, ਤਕਰੀਬਨ 15 ਕਰੋੜ ਅਮਾਊਂਟ ਦੱਸੀ ਜਾ ਰਹੀ ਸੀਗੀ। ਹੁਣ ਇਹਨੂੰ ਇਲਾਹਾਬਾਦ ਟ੍ਰਾਂਸਫਰ ਤਾਂ ਕਰ ਦਿੱਤਾ ਗਿਆ, ਪਰ ਉੱਥੇ ਵਕੀਲਾਂ ਦੇ ਕਿਤੇ ਨਾ ਕਿਤੇ ਰੋਹ ਪ੍ਰਦਰਸ਼ਨ ਤੋਂ ਬਾਅਦ ਇਹਨੂੰ ਉੱਥੇ ਕੋਈ ਬੈਂਚ ਨਹੀਂ ਦਿੱਤੀ ਗਈ, ਯਾਨੀ ਕਿ ਕੋਈ ਕਿਸੇ ਕੇਸ ਦੀ ਸੁਣਵਾਈ ਨਹੀਂ ਕਰ ਰਿਹਾ ਹੈਗਾ, ਸਿਰਫ ਉੱਥੇ ਟ੍ਰਾਂਸਫਰ ਕੀਤਾ ਗਿਆ ਹੈਗਾ। ਤੇ ਹੁਣ ਦੇਖਦੇ ਹਾਂ ਕਿ ਕਿਸ ਕਿਸਮ ਦੇ ਇਹਨਾਂ ਦੇ ਜਿਹੜੇ ਕੇਸ ਸੀਗੇ, ਉਹਨਾਂ ਦੀ ਕੀ ਸੱਚਾਈ ਬਾਹਰ ਆਉਂਦੀ ਹੈਗੀ ਆ। ਕੋਈ ਅਗੇਂਸਟ ਦਾ ਮੈਰਿਟ ਜੇ ਇਸਨੇ ਫੈਸਲਾ ਸੁਣਾਇਆ ਹੋਊਗਾ, ਫਿਰ ਉਹਦੇ ਤੇ ਜੀ ਅੱਗੇ ਫਰਦਰ ਇਨਵੈਸਟੀਗੇਸ਼ਨ ਲੱਗਦਾਗਾ ਕਿ ਖੋਲੀ ਜਾ ਸਕਦੀ ਹੈ ਤੇ ਫਿਰ ਉਹਨੂੰ ਬੇਸ ਬਣਾ ਕੇ ਇਹਨੂੰ ਨੱਪਿਆ ਜਾ ਸਕਦਾਗਾ। ਜੀ, ਉਧਰ ਬੀਜੇਪੀ ਦੇ ਜਿਹੜੇ ਸੰਸਦ ਨੇ ਉਹ ਅਵਲੀਆਂ ਹੀ ਗੱਲਾਂ ਕਰਦੇ ਨੇ, ਖੁਦ ਨੂੰ ਰੱਬ ਸਮਝਦੇ ਨੇ, ਐ ਜਾਪਦਾ। ਉਹ ਕੋਰਟ ਨੂੰ ਹੀ ਕਹੀ ਜਾਂਦੇ ਨੇ ਕਿ ਕੋਰਟ ਆਪਣੀਆਂ ਲਿਮਿਟਸ ਪਾਰ ਕਰ ਰਹੀ ਹੈ। ਕਿਹੜਾ ਮਾਮਲਾ ਹੈ ਇਹੋ ਜਿਹਾ ਜਿੱਥੇ ਉਹਨਾਂ ਨੂੰ ਲੱਗਦਾ ਕਿ ਕੋਰਟ ਆਪਣੀਆਂ ਹੱਦਾਂ ਪਾਰ ਕਰ ਰਹੀ ਹੈ? ਨੋ ਡਾਊਟ ਬਹੁਤ ਸਾਰੇ ਲੋਕ ਇਸ ਗੱਲ ਨਾਲ ਇਤਫਾਕ ਰੱਖਦੇ ਹੋਣਗੇ ਕਿ ਕੋਰਟਸ ਨੇ ਬਹੁਤ ਜਗ੍ਹਾ ਅਜਿਹੀਆਂ ਸੀਗੀਆਂ ਜਿੱਥੇ ਸੂ ਮੋਟੋ ਉਹਨਾਂ ਨੂੰ ਲੈਣੇ ਚਾਹੀਦੇ ਨੇ, ਪਰ ਉਹ ਨਹੀਂ ਲੈਂਦੇ। ਉਹਦੇ ਵੀ ਕਈ ਕਾਰਨ ਹੋ ਸਕਦੇ ਨੇ, ਪਰ ਏਦਾਂ ਹੀ ਕਹਿ ਦੇਣਾ ਸਿੱਧਾ ਜਿੱਤੇ ਕਾਰਵਾਈ ਕਰ ਰਹੇ ਆ ਉਹਦੇ ਤੇ ਸਿੱਧਾ ਕਹਿ ਦੇਣਾ ਵੀ ਇਹ ਤਾਂ ਵੀ ਲਿਮਿਟ ਕ੍ਰਾਸ ਹੋ ਰਹੀ ਹੈ। ਕਿੱਥੋਂ ਦਾ ਇਹ ਮਾਮਲਾ ਹੈ ਤੇ ਕਿਸ ਵਿਸ਼ੇ ਤੇ ਇਹ ਗੱਲ ਕਰ ਰਹੇ ਨੇ ਜਨਾਬ, ਹੋਣੀ ਪਾਇਓ ਚਾਨਣਾ।
ਆਪਾਂ ਨੂੰ ਯਾਦ ਹੋਊਗਾ ਕਿ ਕੁਛ ਦਿਨਾਂ ਪਹਿਲਾਂ ਜਿਹੜੇ ਤਾਮਿਲਨਾਡੂ ਦੇ ਗਵਰਨਰ ਸੀਗੇ, ਉਹਨਾਂ ਨੂੰ ਸੁਪਰੀਮ ਕੋਰਟ ਨੇ ਝਾੜ ਪਾਈ ਸੀਗੀ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਨੂੰ ਵੀ ਕਿਹਾ ਸੀਗਾ ਕਿ ਤੁਸੀਂ ਕਿਸੇ ਸੂਬੇ ਨੇ ਜੇ ਬਿੱਲ ਪਾਸ ਕਰ ਰੱਖੇ ਹੋਣ ਤੇ ਤੁਸੀਂ 3 ਮਹੀਨਿਆਂ ਦੇ ਅੰਦਰ ਉਹਨਾਂ ਦਾ ਨਿਪਟਾਰਾ ਕਰੋ। ਉਹਨਾਂ ਦੇ ਜਿਹੜੇ ਤੁਹਾਡੇ ਖਦਸ਼ੇ ਨੇ ਉਹਨਾਂ ਨੂੰ ਵਾਪਸ ਲਿਖ ਕੇ ਭੇਜੋ ਤੇ ਨਿਪਟਾਰਾ ਕਰੋ। ਤੁਸੀਂ ਇਹ ਨਹੀਂ ਕਿ ਸਾਲਾਂ ਤੱਕ ਉਹਨਾਂ ਨੂੰ ਰੋਕ ਕੇ ਰੱਖੋਗੇ। ਇਹ ਗੱਲ ਸੁਪਰੀਮ ਕੋਰਟ ਵੱਲੋਂ ਕਹੀ ਗਈ ਸੀ ਕਿ ਉਹਦੇ ਤੇ ਕਿਤੇ ਨਾ ਕਿਤੇ ਇਹ ਜਿਹੜੇ ਬੀਜੇਪੀ ਦੇ ਐਮਪੀ ਨੇ ਨਿਸ਼ੀਕਾਂਤ ਦੁਬੇ, ਉਹਨਾਂ ਦੇ ਅਹਿਮ ਉਹ ਵੀ ਨੇ, ਆਪਾਂ ਕਹੀਏ ਕਿ ਅਹਿਮ ਆਗੂ ਨੇ। ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਸੁਪਰੀਮ ਕੋਰਟ ਹੈਗਾ, ਇਹ ਕਿਤੇ ਨਾ ਕਿਤੇ ਆਪਣੀ ਸੀਮਾ ਲਾਂਘ ਜਾਂਦਾ ਗਾ ਤੇ ਜਿਹੜੀ ਇੰਡੀਅਨ ਪਾਰਲੀਮੈਂਟ ਹੈ, ਉਹ ਜਦੋਂ ਕੋਈ ਕਾਨੂੰਨ ਬਣਾ ਦਿੰਦੀ ਹੈ ਤੇ ਫਿਰ ਕੀ ਤੁਸੀਂ ਉਸ ਪਾਰਲੀਮੈਂਟ ਨੂੰ ਵੀ ਨਿਰਦੇਸ਼ ਦਓਗੇ? ਇਹ ਜਿਹੜਾ ਜੇ ਇਸ ਮੁਲਕ 'ਚ ਗ੍ਰਹਿ ਯੁੱਧ ਹੋਇਆ ਤੇ ਸਿਵਲ ਵਾਰ ਹੋਇਆ ਤੇ ਉਹਦਾ ਜ਼ਿੰਮੇਦਾਰ ਚੀਫ ਜਸਟਿਸ ਆਫ ਇੰਡੀਆ ਸੰਜੀਵ ਖੰਨਾ ਹੋਣਗੇ। ਇਹ ਗੱਲ ਉਹਨਾਂ ਨੇ ਜੀ ਕਹੀ ਹੈਗੀ ਆ। ਕਿਤੇ ਨਾ ਕਿਤੇ ਵਕਫ ਕਾਨੂੰਨ ਦੀ ਪਟੀਸ਼ਨਾਂ ਵੀ ਸੰਜੀਵ ਖੰਨੇ ਨੇ ਐਕਸੈਪਟ ਕਰ ਲਿਆ ਨਾ। ਤਕਰੀਬਨ 11 ਪਟੀਸ਼ਨਾਂ ਨੇ ਤੇ ਵਕਫ ਕਾਨੂੰਨ ਦੇ ਤੇ ਜਿਹੜੇ 5 ਖਦਸ਼ੇ ਸੀਗੇ, ਜਿਹੜੇ ਆਪਾਂ ਲਗਾਤਾਰ ਆਪਣੇ ਬੁਲੇਟਿਨਾਂ 'ਚ ਵੀ ਗੱਲ ਕਰ ਰਹੇ ਸੀ, ਉਹੀ 5 ਖਦਸ਼ੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਵੀ ਚੱਕਤੇ ਸੀਗੇ। ਜਿਵੇਂ ਉਹ ਪਟੀਸ਼ਨਾਂ ਤੇ ਸੁਣਵਾਈ ਹੋ ਰਹੀ ਸੀ, ਇਹ ਗੱਲ ਕਹੀ ਗਈ ਸੀਗੀ ਕਿ ਵਕਫ ਦੇ ਅੰਦਰ ਗੈਰ ਮੁਸਲਿਮ ਲੋਕਾਂ ਨੂੰ ਵੀ ਮੈਂਬਰ ਬਣਾਇਆ ਜਾਊਗਾ। ਤੇ ਫਿਰ ਅੱਗਿਓਂ ਸੁਪਰੀਮ ਕੋਰਟ ਨੇ ਪੁੱਛ ਲਿਆ ਸੀਗਾ ਕਿ ਕੀ ਭਾਈ ਤੁਸੀਂ ਹਿੰਦੂ ਮੰਦਿਰਾਂ ਦੇ ਜਿਹੜੇ ਬੋਰਡ ਹੈਗੇ, ਉਹਨਾਂ 'ਚ ਮੁਸਲਮਾਨਾਂ ਨੂੰ ਲੈਣ ਦਾ ਇਰਾਦਾ ਕਰ ਰਹੇ ਹੋ? ਇਸ ਕਿਸਮ ਦੀਆਂ ਗੱਲਾਂ ਜੀ ਪੁੱਛ ਲਈਆਂ ਸੀਗੀਆਂ ਤੇ ਵਕਫ ਪ੍ਰਾਪਰਟੀਆਂ ਬਾਰੇ ਪੁੱਛ ਲਿਆ ਸੀਗੀਆਂ। ਉਹ ਗੱਲ ਵੀ ਨਿਕਲ ਕੇ ਆ ਗਈ ਸੀਗੀ ਕਿ ਜਿਹੜੇ ਇਤਿਹਾਸਕ ਇਮਾਰਤਾਂ ਨੇ, ਉਹਨਾਂ ਦੇ ਕਾਗਜ਼ ਕੌਣ ਦਿਖਾਊਗਾ? ਜਿਹੜੀ 15ਵੀਂ 16ਵੀਂ ਸ਼ਤਾਬਦੀ 'ਚ ਬਣੀਆਂ ਹੋਈਆਂ ਨੇ, ਉਹਨਾਂ ਦਾ ਕਿਉਂ? ਇਸ ਕਿਸਮ ਦੀਆਂ ਚੀਜ਼ਾਂ ਸੀਗੀਆਂ। ਉਸ ਤੋਂ ਬਾਅਦ ਇਹ ਖਿੱਚ ਕੇ ਬੀਜੇਪੀ ਦੇ ਹੋਰ ਵੀ ਆਗੂਆਂ ਨੇ ਸਟੇਟਮੈਂਟ ਦਿੱਤੀਆਂ ਨੇ। ਜਿਵੇਂ ਮੇਰੇ ਧਿਆਨ ਹੈਗਾ ਦਿਨੇਸ਼ ਸ਼ਰਮਾ ਨਾਂ ਦਾ ਵੀ ਇੱਕ ਇਹਨਾਂ ਦਾ ਐਮਪੀ ਹੈਗਾ, ਆਗੂ ਹੈਗਾ, ਉਹਨੇ ਵੀ ਇਸ ਕਿਸਮ ਦੀ ਸਟੇਟਮੈਂਟ ਦਿੱਤੀ ਸੀਗੀ ਤੇ ਹੁਣ ਇਹ ਜੁਡੀਸ਼ਰੀ ਤੇ ਹਮਲਾਵਰ ਹੋ ਰੱਖੇ ਨੇ। ਮੈਂ ਦੇਖ ਰਿਹਾ ਸੀਗਾ ਅੱਜ ਟਵਿੱਟਰ ਫੇਸਬੁੱਕ ਤੇ ਬਹੁਤ ਅੱਡ-ਅੱਡ ਕਿਸਮ ਦੇ ਆਗੂ ਬੀਜੇਪੀ ਦੇ ਅੱਡ-ਅੱਡ ਕਿਸਮ ਦੀਆਂ ਟਿੱਪਣੀਆਂ ਪਾ ਰਹੇ ਸੀ ਸੁਪਰੀਮ ਕੋਰਟ ਤੇ ਹਾਈ ਕੋਰਟ ਤੇ। ਇਹਨਾਂ ਨੂੰ ਸੁਪਰੀਮ ਕੋਰਟ ਨੂੰ ਕਹਿ ਰਹੇ ਸੀ ਕਿ ਕਹਿ ਰਹੇ ਸੀਗੇ ਕਿ ਇਹ ਤਾਂ ਜੱਜ ਸਾਰੇ ਕਰਪਟ ਹੁੰਦੇ ਆ। ਰਾਮ ਮੰਦਿਰ ਦੀ ਜਿਹੜੀ ਜਜਮੈਂਟ ਸੀ ਵੀ ਉਹ ਵੀ ਨਰਿੰਦਰ ਮੋਦੀ ਸੁਪਰੀਮ ਕੋਰਟ ਗਏ ਤੇ ਉਧਰ ਜਿਹੜਾ ਉਸ ਟਾਈਮ ਚੀਫ ਜਸਟਿਸ ਆਫ ਇੰਡੀਆ ਸੀ, ਉਹਦੇ ਦਮਾਦ ਦਾ ਕੋਈ ਕਰਪਸ਼ਨ ਦਾ ਕੇਸ ਸੀਗਾ, ਉਹਨੂੰ ਧਮਕਾਇਆ ਨਰਿੰਦਰ ਮੋਦੀ ਨੇ। ਉਸ ਤੋਂ ਬਾਅਦ ਉਹ ਫੈਸਲਾ ਹੋਇਆਗਾ। ਯਾਨੀ ਕਿ ਇਸ ਕਿਸਮ ਦੇ ਪ੍ਰੋਪੇਗੈਂਡੇ ਤੇ ਹੁਣ ਜਿਹੜੇ ਬੀਜੇਪੀ ਵਾਲੇ ਹੈਗੇ ਆ ਉਤਰੇ ਹੋਏ ਨੇ। ਜੀ ਸੋ ਅੱਗੇ ਚੱਲੀਏ ਜੀ। ਅਗਲੀ ਖਬਰ ਜੁੜੀ ਹੋਈ ਹੈ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਹੋਣਾ ਦੇ ਨਾਲ, ਕਿਉਂਕਿ ਉਹਨਾਂ ਦੀ ਐਨਐਸਏ ਦੇ ਵਿੱਚ 1 ਸਾਲ ਹੋਰ ਦਾ ਵਾਅਦਾ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਦਾ ਬਿਆਨ ਸਾਹਮਣੇ ਆਇਆ। ਕੀ ਕਹਿ ਰਹੇ ਨੇ ਉਹਨਾਂ ਦੇ ਫਾਦਰ ਸਾਹਿਬ? ਦੇਖੋ, ਅੰਮ੍ਰਿਤਪਾਲ ਸਿੰਘ ਤੇ ਐਨਐਸਏ ਵਧਾਇਆ ਗਿਆ ਹੈਗਾ, ਜਦਕਿ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਲੈ ਕੇ ਆਇਆ ਜਾ ਚੁੱਕਿਆ ਹੈਗਾ। ਤਕਰੀਬਨ ਇਹ ਲਾ ਲਓ ਕਿ 3-4 ਦਿਨਾਂ ਤੋਂ ਇਹ ਖਬਰ ਲਗਾਤਾਰ ਚੱਲ ਰਹੀ ਹੈ। 18 ਅਪ੍ਰੈਲ ਦਾ ਇੱਕ ਸਾਈਨ ਕੀਤਾ ਹੋਇਆ ਡਾਕੂਮੈਂਟ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਪੱਤਰਕਾਰਾਂ ਦੇ WhatsApp ਗਰੁੱਪਾਂ 'ਚ ਸਰਕੂਲੇਟ ਕੀਤਾ ਜਾ ਰਿਹਾ ਹੈਗਾ, ਜਿਹਦੇ 'ਚ ਅੰਮ੍ਰਿਤਪਾਲ ਸਿੰਘ ਹੋਣਾ ਦੇ ਸਾਈਨ ਨੇ ਤੇ ਉਹਦੇ 'ਚ ਲਿਖਿਆ ਹੋਇਆ ਹੈਗਾ ਕਿ ਹੁਣ 1 ਸਾਲ ਹੋਰ ਅਸਮ ਦੀ ਡਿਬਰੂਗੜ੍ਹ ਜੇਲ੍ਹ 'ਚ ਜਿਹੜੇ ਅੰਮ੍ਰਿਤਪਾਲ ਸਿੰਘ ਹੈਗੇ ਉਹ ਰਹਿਣਗੇ। ਹਾਲਾਂਕਿ ਡਾਕੂਮੈਂਟ ਜਾਲੀ ਹੈ, ਸਹੀ ਹੈ, ਉਹ ਇੱਕ ਅੱਡ ਮਸਲਾ ਹੈਗਾ। ਪਰ ਖੁਦ ਮੈਂ ਦੇਖ ਰਿਹਾ ਸੀਗਾ ਕਿ ਪੰਜਾਬ ਪੁਲਿਸ ਦੇ ਜਿਹੜੇ ਕਹੀਏ ਕਿ ਨੇੜੇ ਪੱਤਰਕਾਰ ਮੰਨੇ ਜਾਂਦੇ ਨੇ, ਜਿਨ੍ਹਾਂ ਕੋਲ ਇਸ ਪੰਜਾਬ ਪੁਲਿਸ ਆਪਣੀ ਖਬਰਾਂ ਪਲਾਂਟ ਕਰਾਉਂਦੀ ਰਹੀ ਹੈਗੀ ਆ, ਉਹ ਉਸ ਡਾਕੂਮੈਂਟ ਨੂੰ ਲਗਾਤਾਰ WhatsApp ਗਰੁੱਪਾਂ ਦੇ ਵਿੱਚ ਸਰਕੂਲੇਟ ਕਰ ਰਹੇ ਸੀਗੇ। ਦੇਖੋ, ਇਸ ਤੇ ਅੰਮ੍ਰਿਤਪਾਲ ਸਿੰਘ ਹੋਣਾ ਦੇ ਪਿਤਾ ਜੀ ਦੀ ਵੀ ਸਟੇਟਮੈਂਟ ਆਈ ਹੈ। ਤਰਸੇਮ ਸਿੰਘ ਉਹਨਾਂ ਨੇ ਕਿਹਾ ਹੈਗਾ ਕਿ ਐਨਐਸਏ ਜਿਹੜੀ ਵਧਾਈ ਗਈ ਹੈਗੀ ਆ, ਉਹ ਲੋਕਤੰਤਰ ਅਤੇ ਖਡੂਰ ਸਾਹਿਬ ਦੇ ਜਿਹੜੇ ਵੋਟਰ ਨੇ ਉਹਨਾਂ ਦੇ ਨਾਲ ਇਹ ਵਿਸ਼ਵਾਸਘਾਤ ਹੈਗਾ। ਤੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਜੇਲ੍ਹ 'ਚ ਹੋਣ ਤੋਂ ਬਾਵਜੂਦ ਵੀ ਲਗਾਤਾਰ ਇੱਥੇ ਕ੍ਰਿਮੀਨਲ ਤੇ ਹੋਰ ਦੂਜੀ ਹਿੰਸਾ ਦੀ ਘਟਨਾਵਾਂ ਵਾਪਰੀਆਂ ਨੇ। ਉਸ ਤੇ ਇਹ ਤਾਂ ਸਰਕਾਰ ਇੱਥੇ ਮਾਹੌਲ ਖਰਾਬ ਕਰੀ ਹੈ ਤੇ ਇਹ ਤਾਂ ਜਿਹੜੀ ਸਰਕਾਰ ਜਿਹੜਾ ਤਰਕ ਦੇ ਰਹੀ ਹੈ ਉਹ ਗਲਤ ਹੈ। ਉਹਨਾਂ ਨੇ ਇਸ ਕਿਸਮ ਦੀਆਂ ਗੱਲਾਂ ਕੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਇਸ ਕਰਕੇ ਵੀ ਬਾਹਰ ਨਹੀਂ ਕੱਢਿਆ ਜਾ ਰਿਹਾ ਕਿਉਂਕਿ ਕੁਝ ਲੋਕ ਚਾਹੁੰਦੇ ਨੇ ਕਿ ਉਹ ਅੰਦਰ ਹੀ ਰਹਿਣ ਤੇ ਤਾਂ ਕਿ ਉਹਨਾਂ ਦੀ ਦੁਕਾਨਦਾਰੀ ਚੱਲਦੀ ਰਹੇ। ਜੇ ਉਹ ਬਾਹਰ ਆ ਗਏ ਤੇ ਉਹਨਾਂ ਦੀ ਦੁਕਾਨਦਾਰੀ ਬੰਦ ਹੋ ਜਾਊਗੀ। ਇਹ ਗੱਲ ਨਿਕਲ ਕੇ ਆ ਰਹੀ ਹੈ। ਬਾਕੀ ਜਿਹੜੇ ਇੱਕ ਹੋਰ ਇੰਪੋਰਟੈਂਟ ਸਟੇਟਮੈਂਟ ਦੀ ਆਪਾਂ ਨੂੰ ਗੱਲ ਕਰਨੀ ਚਾਹੀਦੀ, ਉਹ ਜਿਹੜੇ ਸੀਨੀਅਰ ਐਡਵੋਕੇਟ RS ਬੈਂਸ ਨੇ, ਜਿਹੜੇ ਕਿ ਉਹਨਾਂ ਦੇ ਮਾਮਲੇ ਨੂੰ ਵੀ ਦੇਖ ਰਹੇ ਨੇ। ਉਹਨਾਂ ਨੇ ਹੀ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨਾਂ ਵੀ ਅੰਮ੍ਰਿਤਪਾਲ ਸਿੰਘ ਦੇ ਐਨਐਸਏ ਦੇ ਉਲਟ ਲਾਈਆਂ ਸੀਗੀਆਂ ਤੇ ਉਹਨਾਂ ਨੇ ਕਿਹਾ ਹੈਗਾ ਕਿ ਹਜੇ ਤੱਕ ਜਿਹੜੀ
ਮਤਲਬ ਤੁਸੀਂ ਇਹ ਕਹੋ ਕਿ 3 ਸਾਲ ਹੋਣ ਜਾ ਰਹੇ ਨੇ, ਤੁਸੀਂ ਜੇ ਉਹਨਾਂ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਚੀਜ਼ ਦਾ ਦੋਸ਼ੀ ਠਹਿਰਾਣਾ ਵੀ ਹੈਗਾ ਹੈ, ਫਿਰ ਉਹਦੇ ਤੇ ਕੋਈ ਕਾਰਵਾਈ ਕਰਨੀ ਵੀ ਹੈਗੀ ਹੈ, ਤਾਂ ਤੁਸੀਂ FIR ਤੇ ਟ੍ਰਾਇਲ ਚਲਾਓ। ਜਿਹੜੀ FIR ਉਹਨਾਂ ਦੇ ਹੋਈ ਹੈ, ਉਹ ਤੇ ਟ੍ਰਾਇਲ ਚਲਾਓ। ਤੁਸੀਂ ਇਹ ਥੋੜੀ ਨਾ ਕਿ ਤੁਸੀਂ NSA ਵਧਾਈ ਜਾਓਗੇ, NSA ਲਾਈ ਜਾਓਗੇ, NSA ਵਧਾਈ ਜਾਓਗੇ, ਜਦਕਿ ਖੁਦ ਮਤਲਬ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਵੀ ਉਹਨਾਂ ਦੇ NSA ਤੇ ਕਈ ਸਾਰੀ ਟਿੱਪਣੀਆਂ ਕਰ ਚੁੱਕਿਆ ਹੈਗਾ, ਉਸ ਦੇ ਬਾਵਜੂਦ ਇਹ ਗੱਲ ਅੱਗੇ ਕੀਤੀ ਗਈ ਹੈ ਕਿ ਉਹਨਾਂ ਤੇ NSA ਵਧਾਈ ਗਈ ਹੈਗੀ ਆ। ਤੇ ਮਤਲਬ ਇਹ ਮੰਨਿਆ ਜਾ ਰਿਹਾ ਹੈਗਾ ਕਿ ਅੰਮ੍ਰਿਤਸਰ ਦੇ ਜਿਹੜੇ ਜ਼ਿਲ੍ਹਾ ਮੈਜਿਸਟ੍ਰੇਟ ਨੇ, ਉਹਨਾਂ ਨੇ ਜਿਹੜੇ ਸੂਬੇ ਦੇ ਹੋਮ ਮਿਨਿਸਟਰੀ ਅਤੇ ਜਿਹੜੀ ਖੁਫੀਆ ਏਜੰਸੀਆਂ ਨੇ, ਉਹਨਾਂ ਦੇ ਦਬਾਅ ਹੇਠ ਇਹ ਉਹਨਾਂ ਦੀ ਜਿਹੜੀ ਡਿਟੈਂਸ਼ਨ ਹੈ NSA ਦੇ ਤਹਿਤ, ਉਹ ਵਧਾਉਣ ਦੀ ਗੱਲ ਕਹੀ ਜਾ ਰਹੀ ਹੈਗੀ ਆ। ਤੇ ਬਾਕੀ ਇੱਕ ਇਹਨਾਂ ਨੇ ਇੰਟਰਨਲ ਬੋਰਡ ਵੀ ਬਣਾ ਰੱਖਿਆ ਸੀਗਾ, ਉਹਨੇ ਵੀ ਇਸ ਕਿਸਮ ਦੀ ਸਿਫਾਰਿਸ਼ ਕੀਤੀ ਹੈ। ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ। ਬਾਕੀ ਆਪਾਂ ਨੂੰ ਪਤਾ ਹੈ ਕਿ ਤਕਰੀਬਨ 2 ਸਾਲ ਪੂਰੇ ਹੋ ਚੁੱਕੇ ਆ ਉਹਨਾਂ ਨੂੰ ਮਾਰਚ ਦੇ ਵਿੱਚ, ਤੇ ਹੁਣ ਤੀਜਾ ਸਾਲ ਉਹਨਾਂ ਦਾ ਸ਼ੁਰੂ ਹੋ ਗਿਆ, ਤੇ ਤੀਜੇ ਸਾਲ ਉਹਨਾਂ ਦੇ ਉਲਟ NSA ਵਧਾਈ ਗਈ ਹੈਗੀ ਆ। ਇਹਦੇ ਅੱਡ ਕਿਸਮ ਦੇ ਰਿਐਕਸ਼ਨਸ ਵੀ ਆ ਰਹੇ ਨੇ, ਉਹ ਵੀ ਆਪਾਂ ਲਗਾਤਾਰ ਵੇਖ ਹੀ ਰਹੇ ਹਾਂ। ਜੇ ਇਹਦੇ ਵਿੱਚ ਹੋਰ ਗੱਲ ਜੋੜਨੀ ਹੋਵੇ ਤਾਂ ਮੈਨੂੰ ਜਾਪਦਾ ਹੈ ਕਿ ਇਹਦੇ ਸਾਰੇ ਜਿਹੜਾ ਵਿਧੀ ਵਿਧਾਨ ਹੈ ਉਸ ਦੇ ਵਿੱਚ ਹੀ ਬਹੁਤ ਵੱਡਾ ਝੋਲ ਹੈ। ਜਾਂ ਤਾਂ ਤੁਸੀਂ ਜੇਲ੍ਹ 'ਚ ਬੈਠੇ ਵਿਅਕਤੀ ਨੂੰ ਇਲੈਕਸ਼ਨਸ ਲੜਨ ਦੀ ਇਜਾਜ਼ਤ ਹੀ ਨਾ ਦਿਓ, ਉਸ ਨੂੰ ਅਮੈਂਡ ਕਰ ਦਿਓ, ਉਸ ਨੂੰ ਬਦਲ ਦਿਓ। ਪਰ ਜੇਕਰ ਤੁਸੀਂ ਇਜਾਜ਼ਤ ਦਿੰਦੇ ਹੋ, ਉਹ ਵਿਅਕਤੀ ਜਿੱਤ ਜਾਂਦਾ ਹੈ, ਤਾਂ ਉਹਦੇ ਟ੍ਰਾਇਲ ਨੂੰ ਜਾਂ ਤਾਂ ਤੇਜ਼ ਚਲਾਉਣਾ ਚਾਹੀਦਾ, ਜਾਂ ਫਿਰ ਉਹ ਟ੍ਰਾਇਲ ਤਾਂ ਵੈਸੇ ਚੱਲ ਹੀ ਨਹੀਂ ਰਿਹਾ। NSA ਤਾਂ ਇੱਕ ਚੁੱਪ ਚਪੀਤੇ ਕਿਸੇ ਨੂੰ ਵੀ ਜੇਲ੍ਹ ਦੇ ਵਿੱਚ ਤੁਹਾਡੀ ਖਿਲਾਫਤ ਕਰਨ ਵਾਲੇ ਵਿਅਕਤੀ ਨੂੰ ਬਿਠਾਉਣਾ ਹੋਵੇ ਤਾਂ ਤੁਸੀਂ ਲਾ ਸਕਦੇ ਹੋ ਕਿਸੇ ਤੁਰੇ ਜਾਂਦੇ ਵਿਅਕਤੀ ਤੇ ਵੀ, ਕਿਉਂਕਿ ਤੁਹਾਡੇ ਕੋਲ ਸਾਰੇ ਸਾਧਨ ਨੇ। ਤੇ ਜੇਕਰ ਤੁਸੀਂ ਉਸ ਨੂੰ ਚੋਣ ਲੜਨ ਦਾ ਹੱਕ ਦਿੰਦੇ ਹੋ ਤਾਂ ਫਿਰ ਉਹਦੇ ਵਿੱਚ ਤਬਦੀਲੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਨਾਲ ਦੀ ਨਾਲ ਇਹ NSA ਵੱਧ ਜਾਣਾ, ਉਹਨਾਂ ਦੇ ਪਿਤਾ ਦੀ ਗੱਲ ਬਿਲਕੁਲ ਠੀਕ ਹੈ ਕਿ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਪਾਈ ਹੈ, ਉਹਨਾਂ ਦਾ ਹੱਕ ਖੋਹਣ ਵਾਲੀ ਗੱਲ ਹੈ। ਜੇਕਰ ਤਾਂ ਉਹ ਖਤਰਾ ਹੀ ਨਾ ਇਸ ਦੇਸ਼ ਦੇ ਲਈ, ਤਾਂ ਤੁਸੀਂ ਇਲੈਕਸ਼ਨਸ ਵੀ ਨਾ ਲੜਨ ਦਿਓ ਉਹਨਾਂ ਨੂੰ। ਪਹਿਲਾਂ ਤਾਂ ਤੁਸੀਂ ਇਲੈਕਸ਼ਨ ਲੜਨ ਦਿੰਦੇ ਹੋ, ਖੁੱਲ ਦਿੰਦੇ ਹੋ, ਤੇ 10 ਦਿਨਾਂ 'ਚ ਇਹੋ ਜਿਹੀ ਵੇਵ ਬਣਦੀ ਹੈ, ਵਿਅਕਤੀ ਜਿੱਤ ਵੀ ਜਾਂਦਾ ਹੈ। ਇਹ ਆਲ ਓਵਰ ਮਨਦੀਪ ਜੀ 1 ਮਿੰਟ ਲੈ ਕੇ ਜਰਾ ਇਸ ਤੇ ਟਿੱਪਣੀ ਜ਼ਰੂਰ ਕਰੋ, ਕਿਉਂਕਿ ਬਹੁਤ ਜ਼ਰੂਰੀ ਮੁੱਦਾ ਹੈ ਇਹ। ਤੁਸੀਂ ਜਾਂ ਤਾਂ ਫਿਰ ਇਹ ਤਾਂ ਫਿਰ ਲੋਕਾਂ ਦੇ ਨਾਲ ਖਿਲਵਾੜ ਹੋ ਗਿਆ ਨਾ ਭਾਈ। ਉਸ ਏਰੀਏ ਦੇ ਲੋਕ ਵੋਟ ਪਾਉਣਗੇ, ਤੇ ਵੋਟ ਵੀ ਕਿਹਨੂੰ ਪਾਉਣਗੇ? ਜਿਹੜਾ ਬੰਦਾ ਜੇਲ੍ਹ 'ਚ ਬੈਠਾ ਹੋਇਆ। ਅਗਲੇ ਭਰੋਸਾ ਜਤਾਉਂਦੇ ਨੇ ਜੇਲ੍ਹ 'ਚ ਬੈਠਣ ਦੇ। ਐ ਤਾਂ ਨਹੀਂ ਵੀ ਜੇਲ੍ਹ ਦੇ ਵਿੱਚ ਸਾਰੇ ਦੇ ਸਾਰੇ ਬੰਦੇ ਦੋਸ਼ੀ ਹੀ ਬੈਠੇ ਹੋਏ ਨੇ, ਬਹੁਤ ਸਾਰੇ ਨਿਰਦੋਸ਼ ਵੀ ਟੰਗੇ ਜਾਂਦੇ ਨੇ। ਪਾਏ ਉਹ ਚਾਨਣਾ ਕਿ ਇਹ ਸਿਸਟਮ ਚੇਂਜ ਨਹੀਂ ਹੋਣਾ ਚਾਹੀਦਾ? ਸਾਰਾ ਸੰਵਿਧਾਨਕ ਸੋਧਾਂ ਇਸ ਦੇ ਵਿੱਚ ਜ਼ਰੂਰੀ ਨਹੀਂ? ਦੇਖੋ ਗੁਰਪ੍ਰੀਤ, ਜੇ ਮੈਂ ਆਪਣਾ ਓਪੀਨੀਅਨ ਇਹਦੇ ਬਾਰੇ ਦੇਣਾ ਹੋਵੇ ਤਾਂ ਮੈਨੂੰ ਲੱਗਦਾ ਕਿ ਜਿਹੜਾ ਜਿਸ ਬੇਸ ਤੇ NSA ਲਾਇਆ ਗਿਆ ਹੈਗਾ, ਉਹ ਬੇਸ ਹੀ ਬਹੁਤ ਹਲਕਾ ਜਿਹਾ ਹੈਗਾ। ਉਹਨਾਂ ਦੇ ਵਕੀਲ RS ਬੈਂਸ ਆਪ ਵੀ ਉਹਨੂੰ ਚੈਲੰਜ ਕਰ ਰਹੇ ਨੇ ਕਿ ਉਹ ਜਿਹੜਾ ਬੇਸ ਉਹਨਾਂ ਤੇ ਬਣਾਇਆ ਜਾ ਰਿਹਾ ਹੈਗਾ, ਉਹ ਐਗਜ਼ਿਸਟ ਨਹੀਂ ਕਰਦਾ। ਏਜੰਸੀਆਂ ਨੇ ਜਿਸ ਹਿਸਾਬ ਨਾਲ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਉਲਟ ਖਬਰਾਂ ਪਲਾਂਟ ਕਰਵਾਈਆਂ, ਉਹਨਾਂ ਬਾਰੇ ਵੀ ਆਪਾਂ ਨੂੰ ਪਤਾ ਹੈਗਾ। ਤੇ ਜੇ ਆਪਾਂ ਸਿੱਧਾ ਵੀ ਦੇਖਣਾ ਹੋਵੇ ਤਾਂ 1-2 ਮਸਲੇ ਬਣਦੇ ਨੇ ਜਿਹੜੇ ਕਿ ਕ੍ਰਿਮੀਨਲ ਐਕਟੀਵਿਟੀ ਨਾਲ ਤੁਸੀਂ ਕਹਿ ਸਕਦੇ ਹੋ। ਉਹਦੇ ਬਾਰੇ ਉਹਨਾਂ ਦੇ ਐਡਵੋਕੇਟ ਵੀ ਸਾਫ਼ ਕਹਿ ਰਹੇ ਨੇ ਕਿ ਉਹਦੇ FIR ਤੇ ਤੁਸੀਂ ਟ੍ਰਾਇਲ ਚਲਾ ਲਓ। ਤੇ ਉਹ FIR ਇਸ ਕਿਸਮ ਦੀਆਂ ਹੈ ਨਹੀਂ ਕਿ ਉਹਨਾਂ ਤੇ NSA ਲਾਇਆ ਜਾਵੇ। ਥਾਣੇ ਵਾਲਾ ਕਰਾਅ ਵਾਲਾ ਹੈਗਾ, ਯਾਨੀ ਕਿ ਤੁਸੀਂ ਸਰਕਾਰੀ ਕੰਮਕਾਜ 'ਚ ਵਾਧਾ ਪਹੁੰਚਾ ਰਹੇ ਸੀਗੇ, ਉਹਨੂੰ ਬਾਧਿਤ ਕਰ ਰਹੇ ਸੀਗੇ, ਤੇ ਇਸ ਕਿਸਮ ਦੇ ਧਾਰਾਵਾਂ ਬਣਦੀਆਂ ਨੇ, ਉਹਦੇ ਤੇ ਕਾਰਵਾਈ ਕੀਤੀ ਜਾ ਸਕਦੀ ਹੈਗੀ ਆ। ਤੁਸੀਂ ਇਹ ਥੋੜੀ ਨਾ ਕਿ ਸਿੱਧਾ NSA ਹੀ ਲਾ ਦੋਗੇ ਤੇ ਇਲੀਗਲ ਡਿਟੈਂਸ਼ਨ। ਮੈਂ ਤਾਂ ਉਹਨੂੰ ਇਲੀਗਲ ਡਿਟੈਂਸ਼ਨ ਕਹਿੰਦਾ ਗਾ ਕਿ ਇੰਡੀਅਨ ਸਟੇਟ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਇਹ ਡਿਟੈਂਸ਼ਨ ਇਲੀਗਲ ਹੈ, ਇਹ ਅਨਕਨਸਟੀਟਿਊਸ਼ਨਲ ਹੈ। ਜੇ ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਅਕੋਰਡਿੰਗ ਉਹਨਾਂ ਦੀ ਇਹ ਜਿਹੜੀ ਡਿਟੈਂਸ਼ਨ ਹੈ ਬਣਦੀ ਨਹੀਂ। ਇਹ ਮੇਰਾ ਓਪੀਨੀਅਨ ਹੈਗਾ। ਤੇ ਗੱਲ ਦੂਜੀ ਇੱਕ ਇਹ ਵੀ ਨਿਕਲ ਕੇ ਆਉਂਦੇ, ਜਿਵੇਂ ਇੰਜੀਨੀਅਰ ਰਸੀਦ ਹੋ ਗਿਆ ਜਾਂ ਅੰਮ੍ਰਿਤਪਾਲ ਸਿੰਘ ਹੋਣਾ ਵਰਗੇ ਬੰਦੇ ਹੋ ਗਏ, ਜਿਨ੍ਹਾਂ ਦੀ ਇੱਕ ਮਾਸ ਸਪੋਰਟ ਹੈਗੀ ਆ। ਲੋਕ ਟ੍ਰੈਡੀਸ਼ਨਲ ਪਾਰਟੀਆਂ ਤੋਂ ਉਲਟ ਜਾ ਕੇ ਉਹਨਾਂ ਨੂੰ ਆਪਣਾ ਬਹੁਮਤ ਦਿੰਦੇ ਨੇ, ਆਪਣੀ ਵੋਟਾਂ ਦਿੰਦੇ ਨੇ। ਤੇ ਪੰਜਾਬ 'ਚ ਤਾਂ ਰਿਕਾਰਡ ਜਿੱਤ ਹੋਈ ਸੀਗੀ ਅੰਮ੍ਰਿਤਪਾਲ ਸਿੰਘ ਦੀ, ਜੰਮੂ ਕਸ਼ਮੀਰ ਦੇ ਵਿੱਚ ਇੰਜੀਨੀਅਰ ਰਸੀਦ ਦੀ ਵੀ ਰਿਕਾਰਡ ਜਿੱਤ ਹੋਈ ਸੀਗੀ। ਤੇ ਹੁਣ ਇਹਨਾਂ ਨੇ ਆਪਣੇ ਇਲਾਕੇ ਦੀ ਨੁਮਾਇੰਦਗੀ ਕਰਨੀ, ਉਹਨਾਂ ਨੂੰ ਨੁਮਾਇੰਦਗੀ ਕਰਨ ਨਹੀਂ ਦਿੱਤੀ ਜਾ ਰਹੀ। ਉਹਨਾਂ ਦਾ ਕਨਸਟੀਟਿਊਸ਼ਨ ਦੇ ਅਕੋਰਡਿੰਗ ਉਹਨਾਂ ਦਾ NSA ਲਾਉਣ ਦਾ ਉਹਨਾਂ ਤੇ ਉਲਟ ਕੋਈ ਬੇਸ ਨਹੀਂ ਬਣਦਾ, ਫਿਰ ਵੀ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੋਇਆ ਗਾ। ਇਹ ਤਾਂ ਸੀਰੀਅਸ ਸਵਾਲ ਨੇ, ਮਤਲਬ ਪੂਰਾ ਜਿਹੜਾ ਡੈਮੋਕ੍ਰੇਸੀ ਦਾ ਪੂਰਾ ਢਕੋਸਲਾ ਹੈਗਾ ਉਹਨੂੰ ਹੀ ਐਕਸਪੋਜ਼ ਕਰਨ ਵਾਲੇ ਸਵਾਲ ਨੇ ਜੀ। ਇਹ ਇਸੇ ਦੇ ਨਾਲ ਇੱਕ ਹੋਰ ਗੱਲ ਇਹਦੇ ਵਿੱਚ ਜੋੜਦੀ ਹੈ ਕਿ ਜਿਹੜਾ NSA ਹੈ, ਇਸ ਨੂੰ ਕੋਰਟ ਦੇ ਵਿੱਚ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ। ਜੇ 1 ਸਾਲ ਦੇ ਲਈ ਇਹ ਲੱਗ ਜਾਂਦਾ ਹੈ,
ਉਸ ਤੋਂ ਬਾਅਦ ਉਹ 1 ਸਾਲ ਤਾਂ ਵਿਅਕਤੀ ਅੰਦਰ ਹੀ ਰਹੂਗਾ, ਉਸ ਦੌਰਾਨ ਉਹਦੀ ਜਿਹੜੀ ਕਾਰਵਾਈ ਆ ਉਹ ਬੇਸ਼ੱਕ ਚੱਲਦੀ ਰਹੇ। ਹੁਣ ਐਕਸਟੈਂਡ ਕਰ ਦਿੱਤਾ ਹੈ, ਉਹ 1 ਸਾਲ ਦੇ ਲਈ ਐਕਸਟੈਂਡ ਹੋਇਆ, ਉਸ ਤੇ ਨਾ ਤਾਂ ਕੋਈ ਕਹਿ ਲਈਏ ਵੀ ਜੱਜਾਂ ਦੀ ਵੀ ਇਸ ਦੇ ਵਿੱਚ ਜਿਹੜੀ ਉਹਨਾਂ ਦਾ ਅਧਿਕਾਰ ਹੈ, ਜੱਜਾਂ ਦਾ ਕਿਸੇ ਚੀਜ਼ ਨੂੰ ਜੱਜ ਕਰਨਾ, ਕਾਨੂੰਨ ਨੂੰ ਦੇਖਣਾ, ਉਹ ਵੀ ਖੋਹ ਲਿਆ ਜਾਂਦਾ ਹੈ। ਭਾਵ ਕਿ NSA ਲੱਗ ਗਈ, ਉਸ ਤੇ ਕੋਈ ਟੀਕਾ ਟਿੱਪਣੀ ਕੋਈ ਜੱਜ ਵੀ ਨਹੀਂ ਕਰ ਸਕਦਾ, ਉਹ ਲੱਗ ਗਈ ਤਾਂ ਲੱਗ ਗਈ। ਇਹੋ ਜਿਹਾ ਇਹਦਾ ਸਿਸਟਮ ਹੈ, ਬਹੁਤ ਗੁੰਝਲਦਾਰ ਹੈ। ਇਹ ਚੀਜ਼ਾਂ ਦੇਖਣ ਵਾਲੀਆਂ ਨੇ, ਇਹ ਤਾਂ ਮਾਹਰਾਂ ਨੂੰ ਬਿਠਾ ਕੇ, ਪੈਨਲ ਬਿਠਾ ਕੇ ਤੇ ਲੰਬੀ ਡਿਸਕਸ਼ਨ ਕਰਨ ਦੀ ਲੋੜ ਹੈ। ਅੱਗੇ ਚੱਲਦੇ ਹਾਂ ਜੀ। ਜਥੇਦਾਰ ਗੜਗੱਜ ਹੋਣਾ ਨੇ ਢੰਡਰੀਆਂ ਵਾਲਿਆਂ ਨੂੰ ਸੁਝਾਅ ਦਿੱਤਾ ਹੈ, ਸਲਾਹ ਦਿੱਤੀ ਹੈ ਤੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਲਈ ਆਖਿਆ ਜੀ। ਕਿਸ ਵਿਸ਼ੇ ਤੇ ਹੈ? ਹਾਂਜੀ, ਬੇਸਿਕਲੀ ਆਪਾਂ ਨੂੰ ਪਤਾ ਕਿ ਜਿਹੜੇ ਰਣਜੀਤ ਸਿੰਘ ਢੰਡਰੀ ਵਾਲੇ ਹੈਗੇ, ਉਹ ਲਗਾਤਾਰ ਅੱਡ-ਅੱਡ ਕਿਸਮ ਦੀ ਟਿੱਪਣੀਆਂ ਕਰਦੇ ਰਹਿੰਦੇ ਨੇ। ਉਹਨਾਂ ਨੇ ਪਿਛਲੇ ਟਾਈਮ ਕਿਹਾ ਸੀਗਾ ਕਿ ਸਾਰੇ ਸਿੱਖ ਧਰਮ ਪ੍ਰਚਾਰਕ ਹੈਗੇ, ਉਹਨਾਂ 'ਚ ਏਕਾ ਹੋਣਾ ਚਾਹੀਦਾ। ਫਿਲਮਾਂ ਵਾਲੇ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਆਪਣਾ ਟਿੱਪਣੀ ਕੀਤੀ ਸੀਗੀ। ਉਹਦੇ ਤੇ ਕੁਲਦੀਪ ਸਿੰਘ ਗੜਗੜ ਹੋਣਾ ਨੇ ਕਿਹਾ ਹੈਗਾ ਕਿ ਇਸ ਬੰਦੇ ਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਸਜ਼ਾ ਲਾਈ ਹੋਈ ਹੈ। ਇਹਦੇ ਜਦੋਂ ਤੱਕ ਇਹ ਪੇਸ਼ ਨਹੀਂ ਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਤੇ, ਉਹਦੀ ਗੱਲਾਂ ਦਾ ਕੋਈ ਮਤਲਬ ਨਹੀਂ ਹੈ। ਉਹ ਆਪਣੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਰੱਖਣ। ਮੁੱਦਾ ਵੀ ਆਪਾਂ ਨੂੰ ਪਤਾ ਕਿ ਸਾਲ 2020 ਚ ਕਿਤੇ ਨਾ ਕਿਤੇ ਅਗਸਤ ਦਾ ਮਹੀਨਾ ਸੀਗਾ ਮੋਟਾ-ਮੋਟਾ, ਉਹਦੇ ਉਸ ਟਾਈਮ ਗੁਰਮਤ ਦੇ ਰਿਲੇਟਡ ਕੁਝ ਵਿਵਾਦਿਤ ਬਿਆਨ ਸੀਗੇ। ਉਹਦੇ ਉਲਟ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਦੇ ਉਲਟ ਇਹ ਗੱਲ ਕਹੀ ਸੀਗੀ ਕਿ ਜਦ ਤੱਕ ਢੰਡਰੀਆਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦਾ, ਉਦੋਂ ਤੱਕ ਉਹਦੇ ਧਾਰਮਿਕ ਸਮਾਗਮਾਂ ਤਾਂ ਅਤੇ ਉਹਦੀ ਗੱਲਾਂ ਦਾ ਕੋਈ ਮਤਲਬ ਨਹੀਂ ਹੈ। ਬਹਿਸ਼ਕਾਰ ਕਰਨ ਤੱਕ ਵੀ ਗੱਲ ਕਹੀ ਸੀਗੀ। ਇਸ ਕਰਕੇ ਇਹ ਗੱਲ ਕਹੀ ਗਈ ਹੈ। ਅੱਜ ਹੁਣ ਦੁਬਾਰਾ ਤੇ ਢੰਡਰੀਆਲਾ ਲਗਾਤਾਰ ਸਟੇਟਮੈਂਟਾਂ ਦੇ ਰਿਹਾ ਹੈਗਾ। ਉਹਦੇ ਤੇ ਫਿਰ ਪੱਤਰਕਾਰ ਵੀ ਜਾ ਕੇ ਜਥੇਦਾਰ ਨੂੰ ਸਵਾਲ ਪੁੱਛ ਲੈਂਦੇ ਨੇ ਕਿ ਢੰਡਰੀਆਲ ਵਾਲੇ ਇਹ ਕਹਿ ਰਹੇ ਨੇ, ਉਹ ਕਹਿ ਰਹੇ ਨੇ। ਫਿਰ ਉਹਨਾਂ ਨੂੰ ਇਹ ਕਹਿਤੀ ਕਿ ਭਾਈ ਪਹਿਲਾਂ ਉਹਨੂੰ ਪੇਸ਼ ਤਾਂ ਕਰੋ, ਪਹਿਲਾਂ ਆਪਣੇ ਪੁਰਾਣੇ ਗੱਲਾਂ ਦੀ ਮਾਫੀ ਤਾਂ ਮੰਗੇ, ਉਸ ਤੋਂ ਬਾਅਦ ਦੇਖਾਂਗੇ ਕਿ ਉਹਦੀ ਗੱਲ ਦਾ ਕੀ ਮਤਲਬ ਹੈ, ਕੀ ਉਹ ਕਹਿਣਾ ਚਾਹ ਰਿਹਾ ਹੈਗਾ ਜੀ। ਉਧਰ ਅੱਗੇ ਚਲੀਏ ਜੀ। ਜਗਤਾਰ ਸਿੰਘ ਹਵਾਰਾ ਹੋਣਾ ਦੀ ਤਿਹਾੜ ਜੇਲ੍ਹ ਦੇ ਵਿੱਚੋਂ ਪੰਜਾਬ ਦੀ ਜੇਲ੍ਹ 'ਚ ਤਬਾਦਲੇ ਦੀ ਜਿਹੜੀ ਯਾਚਿਕਾ ਸੀ, ਉਹ ਸੁਪਰੀਮ ਕੋਰਟ ਨੇ ਉਸ ਤੇ ਸੁਣਵਾਈ ਇੱਕ ਵਾਰ ਫਿਰ ਤੋਂ ਟਾਲ ਦਿੱਤੀ ਹੈ ਜੀ। ਹਾਂਜੀ, ਇਹਦੇ ਤੇ ਹਜੇ ਮਤਲਬ ਅੱਜ ਸੁਣਵਾਈ ਹੋਣੀ ਸੀਗੀ। ਜਸਟਿਸ BR ਗੋਈ ਹੋਣਾ ਨੇ ਇਹਦੀ ਸੁਣਵਾਈ ਕਰਨੀ ਸੀਗੀ। ਪਰ ਹੁਣ ਜਿਹੜੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਸੀਗੇ, ਉਹਨਾਂ ਨੇ ਇਹਦਾ ਵਿਰੋਧ ਕੀਤਾ ਹੈਗਾ। 4 ਫਰਵਰੀ 2025 ਨੂੰ ਵੀ ਜਿਹੜੀ ਪੰਜਾਬ ਸਰਕਾਰ ਨੇ ਹਵਾਰਾ ਦੀ ਯਾਚਕਾ ਦਾ, ਜਗਤਾਰ ਹਵਾਰਾ ਦੀ ਪਟੀਸ਼ਨ ਦਾ ਕਿਤੇ ਨਾ ਕਿਤੇ ਵਿਰੋਧ ਕੀਤਾ ਸੀ। ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਤੁਸੀਂ ਟ੍ਰਾਂਸਫਰ ਨਹੀਂ ਕਰੋਗੇ, ਤੇ ਜੇ ਕਰਨਾ ਚਾਹੁੰਦੇ ਹੈਗੇ ਆ ਤਾਂ ਤੁਸੀਂ ਸਿਰਫ ਔਰ ਸਿਰਫ ਚੰਡੀਗੜ੍ਹ ਟ੍ਰਾਂਸਫਰ ਕਰ ਦਿਓ, ਕਿਉਂਕਿ ਉਹਨਾਂ ਦਾ ਜਿਹੜਾ ਪੂਰਾ ਟ੍ਰਾਇਲ ਸੀਗਾ ਉਹ ਵੀ ਚੰਡੀਗੜ੍ਹ ਦੇ ਵਿੱਚ ਹੀ ਚੱਲਿਆ ਸੀਗਾ। ਇਹ ਗੱਲ ਕਹੀ ਗਈ ਹੈਗੀ ਆ। ਤੇ ਜਗਤਾਰ ਸਿੰਘ ਹਵਾਰਾ, ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਜਿਹੜੇ ਆਪਾਂ ਕਹੀਏ ਕਿ ਤਰਕ ਦਿੱਤੇ ਜਾ ਰਹੇ ਨੇ, ਇੱਕ ਤਾਂ ਤਰਕ ਇਹ ਹੈ ਕਿ ਉਹਨਾਂ ਦੀ ਜਿਹੜੀ ਬੇਟੀ ਹੈਗੀ ਆ ਉਹ 14 ਸਾਲ ਦੀ ਹੈਗੀ ਆ ਤੇ ਉਹ ਪੰਜਾਬ 'ਚ ਰਹਿੰਦੀ ਹੈਗੀ ਆ। ਇਸ ਕਰਕੇ ਉਹ ਜੇ ਜੇਲ੍ਹ ਦਿੱਲੀ ਤਿਹਾੜ ਜੇਲ੍ਹ 'ਚ ਬੰਦ ਹੋਣ ਕਰਕੇ ਉਹਨਾਂ ਨਾਲ ਸੰਪਰਕ ਨਹੀਂ ਬਣਾ ਪਾਉਂਦੇ, ਇਹ ਗੱਲ ਕਹੀ ਗਈ ਸੀਗੀ। ਉਸ ਤੋਂ ਬਾਅਦ ਇੱਕ ਦੋ ਹੋਰ ਚੀਜ਼ਾਂ ਸੀਗੀਆਂ। 2000 ਮਤਲਬ ਆਪਾਂ ਨੂੰ ਪਤਾ ਕਿ ਜਿਹੜੇ 2004 ਦੇ ਵਿੱਚ ਬੜੈਲ ਤੋਂ ਜਿਹੜੀ ਜੇਲ੍ਹ ਤੋਂ ਫਰਾਰ ਹੋਏ ਸੀਗੇ, ਉਸ ਤੋਂ ਬਾਅਦ ਕਿਤੇ ਨਾ ਕਿਤੇ ਚੀਜ਼ਾਂ ਅੱਡ ਕਿਸਮ ਨਾਲ ਉਹਨਾਂ ਨੂੰ ਟ੍ਰੀਟ ਕਰਨ ਦੀ ਗੱਲ ਆ ਰਹੀ ਹੈਗੀ ਆ। ਤੇ ਇਹ ਜਿਹੜੇ ਆਪਾਂ ਕਹੀਏ ਕਿ ਸਿੱਖ ਪੋਲੀਟੀਕਲ ਪ੍ਰਿਜ਼ਨਰਾਂ ਦਾ ਮੁੱਦਾ ਹੈਗਾ, ਉਹਦੇ 'ਚ ਆਪਾਂ ਇੱਕ ਗੱਲ ਇਹ ਕਹਿ ਸਕਦੇ ਹਾਂ ਕਿ ਤਕਰੀਬਨ ਸਾਰਿਆਂ ਨੂੰ ਹੀ 30 ਸਾਲ ਹੋ ਗਏ ਹੈਗੇ ਜੇਲ੍ਹਾਂ 'ਚ ਬੰਦ। ਤੇ ਆਪਾਂ ਨੂੰ ਪਤਾ ਕਿ 14 ਸਾਲ ਜਾਂ 20 ਸਾਲ ਦੀ ਉਮਰ ਕੈਦਾਂ ਵੀ ਆਪਾਂ ਨੂੰ ਪਤਾ ਕਿ ਦੋ ਕਿਸਮ ਦੀਆਂ ਹੁੰਦੀਆਂ ਨੇ, ਇੱਕ 14 ਸਾਲ, ਇੱਕ 20 ਸਾਲ ਵਾਲੀ। ਆਪਾਂ ਜੇ 20 ਸਾਲ ਵਾਲੀ ਮੈਕਸਿਮਮ ਵੀ ਦੇਖ ਕੇ ਚੱਲੀਏ ਤਾਂ ਉਹ ਵੀ ਹੋ ਚੁੱਕੀ ਹੈਗੀ ਆ, ਤਕਰੀਬਨ ਖਤਮ ਹੋ ਚੁੱਕੀ ਹੈਗੀ ਆ। ਫਿਰ ਮੈਨੂੰ ਲੱਗਦਾ ਗਾ ਕਿ ਜਿਹਨਾਂ ਦੀ ਆਪਾਂ ਕਹੀਏ ਕਿ ਮਤਲਬ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਉਹਨਾਂ ਨੂੰ ਬਾਹਰ ਕੱਢਿਆ ਜਾਵੇ। ਬਾਕੀ ਇੱਕ ਸਜ਼ਾ ਹੁੰਦੀ ਹੈ ਉਮਰ ਕੈਦ ਦੀ, ਜਿਹਨੂੰ ਕਹਿੰਦੇ ਆ ਕਿ ਟਿਲ ਡੈਥ, ਉਮਰ ਕੈਦ ਟਿਲ ਡੈਥ। ਉਹਦੇ ਤੇ ਵੀ ਕਈ ਕਿਸਮ ਦੀਆਂ ਬਹਿਸਾਂ ਨੇ। ਈਵਨ ਜਿਹੜੇ ਸੀਨੀਅਰ ਐਡਵੋਕੇਟ ਹੈਗੇ ਕੋਲਿਨ ਗੋਲਸਾਲਵਿਸ, ਉਹ ਲਗਾਤਾਰ ਇਸ ਕੇਸ ਦੀ ਪੈਰਵਾਈ ਕਰ ਰਹੇ ਨੇ। ਉਹਨਾਂ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ। ਉਹਨਾਂ ਨੇ ਇੱਕ ਮਾੜਾ ਜਿਹਾ ਇਸ਼ਾਰਾ ਕੀਤਾ ਸੀਗਾ ਕਿ ਜਿਹੜੇ ਉਹਨਾਂ ਦੇ ਪਰਿਵਾਰ ਨਾਲ ਮਿਲਣ ਦੇ ਰਾਈਟ ਸੀਗੇ ਉਹ ਇੱਥੇ ਪੂਰੇ ਨਹੀਂ ਹੋ ਰਹੇ। ਇਸ ਕਰਕੇ ਉਹਨਾਂ ਨੇ ਇਹ ਕੇਸ ਪਾਇਆ ਸੀਗਾ। ਉਹਨਾਂ ਦੇ 36 ਕੇਸ ਟੋਟਲ ਬਣਾਏ ਗਏ ਸੀਗੇ ਜਗਤਾਰ ਸਿੰਘ ਹਵਾਰਾ ਤੇ ਜਥੇਦਾਰ ਸਾਹਿਬ ਦੇ 35 ਕੇਸਾਂ 'ਚ ਉਹ ਬਰੀ ਹੋ ਚੁੱਕੇ ਨੇ। ਸਿਰਫ ਇੱਕ ਜਿਹੜਾ ਕੇਸ ਹੈਗਾ ਉਹ ਪੈਂਡਿੰਗ ਹੈਗਾ, ਤੇ ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਸੀ ਜੀ।
ਸੋ ਖਬਰਾਂ ਤਾਂ ਹੋਰ ਵੀ ਸਨ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਇੱਥੇ ਹੀ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਸੋ ਮਨਦੀਪ ਜੀ, ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਨੂੰ ਇੱਥੇ ਕਰਦੇ ਹਾਂ ਜੀ ਸਮਾਪਤ। ਲਗਾਤਾਰਤਾ ਪ੍ਰੋਗਰਾਮਾਂ ਦੀ ਇਸੇ ਤਰ੍ਹਾਂ ਬਰਕਰਾਰ ਰਹੇਗੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।